ਪੰਥ ਅਤੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ, ਇੱਥੇ ਇੰਡੀਅਨ ਸਟੇਟ ਦੇ ਜਿਹੜੇ ਸਟੁੱਡ ਨੇ ਹੱਥ ਠੋਕੇ, ਉਹ ਆਪਦੇ ਭੈੜੇ ਮਨਸੂਬਿਆਂ ਲਈ ਸਾਡੀ ਧਰਤੀ ਦੇ ਉੱਤੇ ਨਾਸ਼ ਮਾਰ ਰਹੇ। ਜਿਹੜੇ ਸਿੱਖ ਨੂੰ ਇਹ ਲੱਗਦਾ ਕਿ ਉਹ ਅਸਥਾਨ ਜਿਹਦਾ ਰੌਲਾ ਪਿਆ ਹੋਇਆ ਪਿਛਲੇ 10-12 ਦਿਨ ਤੋਂ ਵੀ ਉਹ ਬਹੁਤ ਹੀ ਵਧੀਆ ਆ, ਸਹੀ ਹੈ, ਉੱਥੇ ਤਾਂ ਕੋਈ ਵੀ ਗਲਤ ਗੱਲ ਨਹੀਂ ਹੋ ਰਹੀ, ਉਸ ਸਿੱਖ ਨੂੰ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਦੇ ਕੋਲ ਮੋਬਾਈਲ ਨੇ, ਇੱਕ ਦਿਨ ਟਾਈਮ ਕੱਢ ਕੇ ਹਨੇਰੇ ਸਵੇਰੇ 15 ਕੁ ਮਿੰਟ ਸਿਰਫ ਇੰਨਾ ਕੁ ਕੰਮ ਕਰਿਓ ਵੀ ਜਿੰਨੀਆਂ ਵੀਡੀਓਜ਼ ਉੱਥੋਂ ਦੀ ਸ਼ਰਧਾਲੂ ਲੋਕਾਂ ਦੀਆਂ ਨੇ ਉਹ ਸੁਣ ਲਿਓ। ਕੋਈ ਕਹਿ ਰਿਹਾ ਜੀ ਸਾਡੇ ਲਈ ਤਾਂ ਇਹ ਦਰਬਾਰ ਸਾਹਿਬ ਹੀ ਹੈ, ਕੋਈ ਕਹਿ ਰਿਹਾ ਸਾਡੇ ਲਈ ਇਹ ਗੁਰੂ ਸਾਹਿਬਾਨ ਦੇ ਬਰਾਬਰ, ਕੋਈ ਕਹਿ ਰਿਹਾ ਜੀ ਵੀ ਇੱਥੋਂ ਜੀ ਲੋਕ ਪਰਲੋਕ ਮੇਰਾ ਸਵਰਗ ਗਿਆ। ਜੇ ਤੁਹਾਡਾ ਇਹ ਜਿਹੜਾ ਬਾਬਾ ਆ ਡੇਰੇ ਦਾ, ਜਿਹੜਾ ਤੁਹਾਡਾ ਜੀ ਤੇ ਤੁਹਾਡੀ ਆਸਥਾ ਹੈ, ਜੇ ਇਹ ਡੇਰਾ ਤੁਹਾਡੇ ਲਈ ਲੋਕ ਪਰਲੋਕ ਦੇ ਸਾਰੇ ਮਸਲੇ ਹੱਲ ਕਰਨ ਵਾਲਾ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਲੈਣਾ? ਜੇ ਤੁਹਾਡੇ ਲਈ ਇਹ ਸਥਾਨ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਰਾਬਰ, ਤਾਂ ਬਰਾਬਰ ਤਾਂ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ, ਫਿਰ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਖਹਿੜਾ ਛੱਡੋ, ਤੁਸੀਂ ਇਹਨੂੰ ਰੱਖੋ। ਸਿੱਖ ਕੌਮ ਨੂੰ ਉਹਨਾਂ ਲੋਕਾਂ ਦੀ ਕੋਈ ਲੋੜ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਡੇਰੇਦਾਰ ਨੂੰ, ਕਿਸੇ ਬਾਬੇ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਮੰਨ ਸਕਦੇ ਆ। ਦਰਬਾਰ ਸਾਹਿਬ ਅੰਮ੍ਰਿਤਸਰ ਸਿਰਫ ਇੱਕ ਆ, ਉਹਦੇ ਬਰਾਬਰ ਕੁਝ ਨਹੀਂ ਹੋ ਸਕਦਾ। ਉਸ ਡੇਰੇ ਦੇ ਸ਼ਰਧਾਲੂ ਜੋ ਕੁਝ ਪਿਛਲੇ 5 ਦਿਨ ਤੋਂ ਭਕਾਈ ਮਾਰ ਰਹੇ ਨੇ, ਉਹ ਜੁਰਤ ਉਹਨਾਂ ਦੀ ਉਦੋਂ ਪਈ ਜਦੋਂ ਬਾਦਲ ਸੈਨਾ ਉੱਥੇ ਪਹੁੰਚੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਇਹ ਆ ਕਿ ਉਹ ਸਿੱਖ ਕੌਮ ਦੇ ਸਿਧਾਂਤਕ ਪੱਖ ਨੂੰ ਮੁੱਖ ਰੱਖਦੇ ਆ ਉਹਦੇ ਬਾਰੇ ਕੋਈ ਗੱਲ ਕਰ। ਪਰ ਉੱਥੇ ਤਾਂ ਵੋਟਾਂ ਦਾ ਮਸਲਾ ਸੀ ਕਿ ਕਿਤੇ ਭਗਵੰਤ ਮਾਨ ਨੂੰ ਡੇਰੇ ਵਾਲੀਆਂ ਵੋਟਾਂ ਨਾ ਪੈ ਜਾਣ। ਚਾਹੇ ਉਹ ਡੇਰੇ ਦੇ ਹਮਾਇਤੀ ਆ ਤੇ ਚਾਹੇ ਵੋਟਾਂ ਦੇ ਲਾਲਚੀ ਕੋਈ ਹੋਰ ਨੇ, ਚਾਹੇ ਕੋਈ ਇਹਦਾ ਦਮਾਲਾ ਵੱਡਾ ਤੇ ਚਾਹੇ ਕੋਈ ਘੋਣ ਮੋਨ, ਜਿਹੜਾ ਗੁਰੂ ਸਾਹਿਬਾਨ ਦੇ ਆਦਰਸ਼ਾਂ, ਸਿਧਾਂਤਾਂ, ਫਲਸਫੇ ਦੇ ਉਲਟ ਕਿਸੇ ਡੇਰੇ ਨੂੰ ਦਿਖਾ ਰਿਹਾ, ਉਹਦਾ ਕਾਹਦਾ ਲਿਹਾਜ਼ ਜੀ? ਮੰਨ ਲਈ ਗੱਲ ਕਿ ਉੱਥੇ ਜੀ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਨਹੀਂ ਹੋ ਰਹੀ, ਮੰਨ ਲਈ ਗੱਲ ਕਿ ਮਰਿਆਦਾ, ਪਰ ਜਿਹੜਾ ਦੂਜਾ ਸਾਰਾ ਦਿਖਾ ਰਹੇ ਹੋ, ਉੱਥੇ ਜਿਹੜਾ ਨਿਸ਼ਾਨ ਸਾਹਿਬ ਆ, ਕੀ ਉਹ ਗੁਰਮਰਿਆਦਾ ਅਨਸਾਰੀ ਹੈ ਜੋ ਸਿੱਖ ਰਤਨ 'ਚ ਲਿਖਿਆ ਹੁੰਦਾ? ਕੀ ਉੱਥੇ ਦਾ ਸਾਰਾ ਸਿਸਟਮ ਸਿੱਖ ਮਰਿਆਦਾ ਦੇ ਅਨਸਾਰੀ ਹੈ? ਪਰ ਉਹ ਜੇ ਉਹ ਗਲਤ ਚੱਲ ਰਿਹਾ ਸੀ, ਜੇ ਉਹ ਠੀਕ ਨਹੀਂ ਸੀ, ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਤੇ ਜਾ ਕੇ ਮੋਹਰ ਕਿਉਂ ਲਾ ਰਿਹਾ ਵੀ ਐਂ ਚੱਲਿਆ ਕਰੂ? ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1947 ਤੋਂ ਬਾਅਦ ਭਾਰਤ ਵਿੱਚ ਜਿਸ ਅਪਰ ਕਲਾਸ ਹਿੰਦੂ ਕੱਟੜਵਾਦ ਦੇ ਹੱਥ 'ਚ ਸੱਤਾ ਦੀ ਚਾਬੀ ਆਈ ਹੈ, ਉਹਨੇ ਇਸ ਮੁਲਕ ਦਾ ਜੋ ਹਾਲ ਬਣਾ ਛੱਡਿਆ, ਇੱਥੇ ਅੰਦਰੂਨੀ ਖਾਨਾ ਜੰਗੀ ਵਾਲਾ ਮਾਹੌਲ ਜਿਹੜਾ ਉਹ ਬਣ ਰਿਹਾ। ਹਰ ਕੌਮ ਦੂਜੀ ਕੌਮ ਤੋਂ ਦੁਖੀ ਆ ਤੇ ਹਰ ਕੌਮ ਸੋਚਦੀ ਆ ਕਿ ਸਾਡੇ ਧਰਮ ਵਿੱਚ, ਸਾਡੀ ਆਸਥਾ ਨਾਲ ਦੂਜੀ ਕੌਮ ਵੱਲੋਂ ਖਿਲਵਾੜ ਕੀਤਾ ਜਾ ਰਿਹਾ, ਲੋਕਾਂ ਨੂੰ ਭੜਕਾਇਆ ਜਾ ਰਿਹਾ, ਇੱਕ ਦੂਜੇ ਦੇ ਖਿਲਾਫ ਖੜਾ ਕੀਤਾ ਜਾ ਰਿਹਾ, ਤੇ ਹਰ ਕੌਮ ਜਿਹੜੀ ਆ ਉਹ ਆਪਣੇ ਆਪ ਨੂੰ ਬਹੁਤ ਵੱਡੇ ਖਤਰੇ 'ਚ ਮੰਨਦੀ ਹੈ। ਕੋਈ ਵੀ ਧਿਰ ਇਹੋ ਜਿਹੀ ਨਹੀਂ, ਸਮੇਤ ਹਿੰਦੂਆਂ ਦੇ। ਦੇਖੋ ਕਮਾਲ ਦੀ ਗੱਲ ਕਿ ਹਿੰਦੂ ਵੀ ਕਹਿ ਰਹੇ ਆ ਵੀ ਹਿੰਦੂ ਖਤਰੇ 'ਚ। ਜੇ ਭਾਰਤ ਵਿੱਚ ਗੈਰ ਹਿੰਦੂ ਕੌਮਾਂ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ, ਉਹ ਇਹ ਗੱਲ ਕਹਿਣ ਤਾਂ ਸਮਝ ਆਉਂਦੀ ਆ ਕਿ ਅਸੀਂ ਖਤਰੇ 'ਚ, ਪਰ ਹਿੰਦੂ ਜਦੋਂ ਕਹਿ ਰਿਹਾ ਕਿ ਅਸੀਂ ਖਤਰੇ 'ਚ, ਤਾਂ ਇਹ ਕਿਹੋ ਜਿਹੀ ਗੱਲ ਬਣੀ? ਖੈਰ, ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਦਿਲ ਦੁਖਾਉਣ ਵਾਲੀ ਘਟਨਾ ਵਾਪਰੀ ਸੀ, ਜਿਹੜੀ ਉਸ ਦਿਨ ਤਾਂ ਸੁਭਾਵਕ ਲੱਗਦੀ ਸੀ ਵੀ ਹੋ ਸਕਦਾ ਕੋਈ ਮੁਸਲਮਾਨ ਮੁੰਡਾ ਗਲਤੀ ਕਰ ਗਿਆ, ਪਰ ਹੁਣ ਜਿਸ ਤਰੀਕੇ ਨਾਲ ਜਿਹੜੀ ਟ੍ਰੋਲਿੰਗ ਆਰਮੀ ਆ, RSS, BJP ਨਾਲ ਸੰਬੰਧਿਤ ਜਾਂ ਹਿੰਦੂ ਕੱਟੜਵਾਦ, ਉਹ ਜਿਸ ਤਰੀਕੇ ਨਾਲ ਇਸ ਮੁੱਦੇ ਉੱਤੇ ਸਿੱਖ ਜਜ਼ਬਾਤਾਂ ਨੂੰ ਉਕਸਾ ਰਹੇ ਨੇ ਕਿ ਥੋਤੋਂ ਕੋ ਸਰਿਆ ਹੀ ਨਹੀਂ, ਤੁਸੀਂ ਕਾਹਦੇ ਗੁਰੂ ਨੂੰ, ਧਰਮ ਨੂੰ ਪਿਆਰ ਕਰਨ ਵਾਲੇ ਆ? ਦੇਖੋ ਇੱਕ ਮੁਸਲਮਾਨ ਆ ਕੇ ਉੱਥੇ ਤੁਹਾਡੀ ਹਿੱਟ ਹੀ ਕਰ ਗਿਆ, ਤੇ ਜਿੰਨਾ ਜਲੀਲ ਕਰਨ ਵਾਲੇ ਲਹਿਜੇ ਵਿੱਚ ਜਿੰਨਾ ਮਾੜਾ ਚੰਗਾ ਬੋਲਿਆ ਜਾ ਰਿਹਾ, ਸਿੱਖਾਂ ਨੂੰ ਇਸ ਤਰੀਕੇ ਨਾਲ ਸਤਾਇਆ ਜਾ ਰਿਹਾ ਕਿ ਕੋਈ ਨਾ ਕੋਈ ਸਿੱਖ ਨੌਜਵਾਨ ਉੱਠੇ
ਤੇ ਕਿਸੇ ਨਾ ਕਿਸੇ ਤਰੀਕੇ ਨਾਲ ਮੁਸਲਮਾਨਾਂ ਦੇ ਗਲ ਪੈ ਜੇ, ਖਾਸ ਤੌਰ ਤੇ ਉਸ ਮੁਸਲਮਾਨ ਦਾ ਗਾਟਾ ਲਾ ਦੇਵੇ। ਵੈਸੇ ਇਹ ਗੱਲ ਬਹੁਤ ਹੀ ਜ਼ਿਆਦਾ ਚਿੰਤਾ ਕਰਨ ਵਾਲੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਇੱਕ ਵਾਰੀ ਫੇਰ ਗੜਬੜ ਦਿਖੀ। ਪਰ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਤੋਂ ਪਹਿਲਾਂ ਘਟਨਾਵਾਂ ਵਾਪਰੀਆਂ, ਹਰ ਵਾਰ ਕੋਈ ਨਾ ਕੋਈ ਹਿੰਦੂ ਕੱਟੜਵਾਦੀ, ਜਿਹੜਾ ਚਾਹੇ ਉਹ ਅਰਚਨਾ ਮਕਵਾਨਾ ਨਾਂ ਦੀ ਉਹ ਜਨਾਨੀ ਆ ਤੇ ਚਾਹੇ ਕੋਈ ਹੋਰ ਆ, ਉਹ ਹੁੰਦਾ ਸੀ। ਇਸ ਵਾਰ ਮੁਸਲਮਾਨ ਸੀ। ਮੁਸਲਮਾਨ ਕੀ ਵਾਕਿਆ ਹੀ ਉਹ ਮੁਸਲਮਾਨ ਸੀ, ਜਾਂ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਰਤ ਵਿੱਚ ਬੜੇ ਥਾਵਾਂ ਦੇ ਉੱਤੇ ਇਹ ਗੱਲ ਫੜੀ ਗਈ ਆ ਕਿ ਹੁੰਦਾ ਤਾਂ ਹਿੰਦੂ ਆ ਪਰ ਬੁਰਕਾ ਪਾ ਕੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੇ ਲਈ, ਜਿਵੇਂ ਖਾੜਕੂ ਨਹਿਰ ਵਿੱਚ ਬਹੁਤ ਸਾਰੇ ਕੈਟ ਟਾਊਟ ਜਿਹੜੇ ਸੀ ਉਹ ਜੁਝਾਰੂ ਸਿੰਘਾਂ ਦੇ ਭੇਸ ਵਿੱਚ ਵਾਰਦਾਤਾਂ ਕਰਦੇ ਰਹੇ ਆ, ਉਵੇਂ ਦੀਆਂ ਬੇਅੰਤ ਇੱਥੇ ਖਬਰਾਂ ਘਟਨਾਵਾਂ ਮਿਲ ਜਾਂਦੀਆਂ ਨੇ। ਹਜ਼ਾਰਾਂ ਹੀ ਨੇ ਜਿਨ੍ਹਾਂ ਦੇ ਵਿੱਚ ਇਹ ਗੱਲ, ਇਹ ਤੱਥ ਸਾਹਮਣੇ ਆਇਆ ਕਿ ਜਿਸ ਨੂੰ ਮੁਸਲਮਾਨ ਮੰਨ ਕੇ ਜਿਹੜਾ ਉਹਦੀ ਕਰਤੂਤ ਦੀ ਸਜ਼ਾ ਦੇਣ ਨੂੰ ਫਿਰਦੇ ਸੀ, ਅਸਲ ਵਿੱਚ ਉਹ ਹਿੰਦੂ ਨਿਕਲਿਆ। ਇੱਥੋਂ ਤੱਕ ਕਿ ਧਮਕੀਆਂ, ਵੱਡੀਆਂ ਖੂਨੀ ਵਾਰਦਾਤਾਂ ਦੀਆਂ ਗੱਲਾਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਕਿ ਫੜਿਆ ਜਾਣ ਤੋਂ ਬਾਅਦ ਪਤਾ ਲੱਗਿਆ ਵੀ ਉਹ ਤਾਂ ਹਿੰਦੂ ਸੀ। ਪਿੱਛੇ ਜੇ ਰਾਮ ਮੰਦਿਰ ਵਾਲਾ ਪ੍ਰੋਗਰਾਮ ਸੀ, ਉਦੋਂ ਵੀ ਇੱਕ ਇਹੋ ਜਿਹਾ ਵਰਤਾਰਾ ਸਾਹਮਣੇ ਆਇਆ ਸੀ। ਸੋ ਇੱਕਦਮ ਇਹ ਕਹਿ ਦੇਣਾ ਕਿ ਜੀ ਇਹ ਕਿਸੇ ਮੁਸਲਮਾਨ ਦੀ ਕਰਤੂਤ ਆ, ਹੁਣ ਔਖਾ ਲੱਗਦਾ। ਕਿਉਂ? ਕਿਉਂਕਿ ਜਿਸ ਤਰੀਕੇ ਨਾਲ ਇਸ ਗੱਲ ਦੇ ਉੱਤੇ ਪ੍ਰਤੀਕਿਰਿਆ ਆ ਰਹੀ ਆ ਹਿੰਦੂ ਕੱਟੜਵਾਦੀਆਂ ਵੱਲੋਂ, ਬਹੁਤ ਹੀ ਨੀਚਤਾ ਵਾਲੇ ਹਮਲੇ ਲਗਾਤਾਰ ਹੋ ਰਹੇ ਨੇ। ਤੇ ਇੱਕ ਗੱਲ ਹੋਰ ਆ, ਮੇਰੇ ਸਾਹਮਣੇ ਕੁਝ ਟਵਿੱਟਰ ਦੇ ਹੈਗੇ ਆ, ਉਹਨੂੰ ਪੜ੍ਹਨ ਦੀ ਤਾਂ ਕੋਈ ਲੋੜ ਨਹੀਂ, ਪਰ ਉੱਥੇ ਮੋਟੇ ਤੌਰ ਤੇ ਗੱਲ ਇਹ ਲਿਖੀ ਹੋਈ ਆ ਕਿ ਦੇਖੋ ਜੀ ਬਈ ਜੇ ਉੱਥੇ ਕੋਈ ਮੁਸਲਮਾਨ ਜਾਂਦਾ, ਇੱਕ ਧਿਰ ਤਾਂ ਉਹ ਆ, ਇੱਕ ਟ੍ਰੋਲਿੰਗ ਆਰਮੀ ਦਾ ਸੈਕਸ਼ਨ ਉਹ ਆ ਜਿਹੜਾ ਸਿੱਖਾਂ ਨੂੰ ਲਲਕਾਰ ਰਿਹਾ, ਵੰਗਾਰ ਰਿਹਾ ਕਿ ਤੋਤੋਂ ਸਰਿਆ ਹੀ ਨਹੀਂ, ਤੁਸੀਂ ਮੁਸਲਮਾਨ ਕਿਵੇਂ ਉੱਥੇ ਤੁਹਾਡੇ ਧਰਮ ਨੂੰ ਚੈਲੰਜ ਕਰ ਗਿਆ। ਦੂਜੇ ਪਾਸੇ ਇੱਕ ਹੋਰ ਸੈਕਸ਼ਨ ਖੜਾ ਕੀਤਾ ਜਾ ਰਿਹਾ ਜਿਹੜਾ ਸਿੱਖਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਉੱਥੇ ਆਉਣ ਵਾਲੇ ਹਿੰਦੂਆਂ ਦੀ ਬੇਇੱਜ਼ਤੀ ਕਰਦੇ ਹੋ, ਤੁਸੀਂ ਉੱਥੇ ਆਉਣ ਵਾਲੇ ਮੁਸਲਮਾਨਾਂ ਦੀ ਬੇਇੱਜ਼ਤੀ ਕਰਦੇ ਹੋ, ਕੋਈ ਇਹਨਾਂ ਦੇ ਗੁਰਦੁਆਰਿਆਂ 'ਚ ਨਾ ਜਾਓ। ਹੁਣ ਇਹ ਜਿਹੜੀ ਗੱਲ ਆ ਕਿ ਸਿੱਖਾਂ ਦੇ ਇਤਿਹਾਸ ਵਿੱਚ, ਸਿੱਖਾਂ ਦੇ ਫਲਸਫੇ 'ਚ ਜਿਹੜਾ ਮਾਣ ਵਾਲੀ ਗੱਲ ਹੈ ਕਿ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਜਿਹੜਾ ਅਸੀਂ ਕਹਿੰਦੇ ਆ ਕਿ ਸਾਡੇ ਗੁਰੂ ਘਰਾਂ ਦੇ ਦਰਵਾਜ਼ੇ ਸਭ ਲਈ ਖੁੱਲੇ ਆ, ਕੋਈ ਵੀ ਆਵੇ, ਅਗਲੇ ਇੱਥੇ ਸੱਟ ਮਾਰ ਰਹੇ ਨੇ। ਜਾਣੀ ਕਿ ਹਿੰਦੂ ਕੱਟੜਵਾਦ ਨੇ ਇਹ ਮਿਥਿਆ ਹੋਇਆ ਕਿ ਪਹਿਲਾਂ ਤਾਂ ਇਹੋ ਜਿਹੀਆਂ ਕਰਤੂਤਾਂ ਕਰੋ ਜਿਹਦੇ ਨਾਲ ਸਿੱਖ ਉਸ ਮੌਕੇ ਪ੍ਰਤੀਕਿਰਿਆ ਦੇ ਵਿੱਚ ਹਿੰਦੂ ਕੱਟੜਵਾਦੀਆਂ ਦੀ ਨੀਚਤਾ ਦੇ ਖਿਲਾਫ ਬੋਲਣ, ਤੇ ਬਾਅਦ ਵਿੱਚ ਕਲਪਣ ਲੱਗ ਜਾਓ, ਲੋਕਾਂ ਨੂੰ ਭੜਕਾਓ ਕਿ ਉੱਥੇ ਬੇਇੱਜ਼ਤੀ ਕਰਦੇ ਹੈਗਿਆਂ ਦੀ। ਮਤਲਬ ਸਾਨੂੰ ਖੁੱਲ੍ਹ ਦਿਓ ਜੀ, ਅਸੀਂ ਜੋ ਮਰਜ਼ੀ ਕਰੀਏ ਦਰਬਾਰ ਸਾਹਿਬ ਦੇ ਵਿੱਚ। ਮਤਲਬ ਕਿ ਕੋਈ ਹਿੰਦੂ ਜਾਂ ਕੋਈ ਹੋਰ ਦਰਬਾਰ ਸਾਹਿਬ ਦੇ ਵਿੱਚ ਜੋ ਮਰਜ਼ੀ ਕਰੇ। ਹੁਣ ਮੈਂ ਇੱਥੇ ਪੁੱਛਦਾ, ਜਿਹੜੇ ਕਹਿੰਦੇ ਹੁੰਦੇ ਨੇ ਜੀ ਬਈ ਸਿੱਖ ਸਾਡੀ ਕੌਮ ਦਾ ਉਹ ਹਿੱਸਾ ਜਿਹੜਾ ਕਹਿੰਦੇ ਹੁੰਦੇ ਨੇ ਕਿ ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ, ਜੇ ਸਾਰਿਆਂ ਦਾ ਸਾਂਝਾ ਤਾਂ ਜਿਹੜੀ ਤਕਲੀਫ ਇੱਥੇ ਅਰਚਨਾ ਮਕਵਾਨਾ ਦੀ ਕਰਤੂਤ ਦੀ ਸਿੱਖਾਂ ਨੂੰ ਹੋਈ ਆ, ਉਹ ਸਾਰਿਆਂ ਨੂੰ ਕਿਉਂ ਨਹੀਂ ਹੋਈ? ਜੇਕਰ ਆ ਮੁਸਲਮਾਨ ਮੁੰਡਾ, ਮੰਨ ਲਓ ਮੁਸਲਮਾਨ ਹੀ ਸੀ, ਉਹ ਮੰਨ ਲਓ ਵੀ ਉਹ ਏਜੰਸੀਆਂ ਦਾ ਭੇਜਿਆ ਹੋਇਆ ਨਹੀਂ, ਨਾ ਉਹ ਬੀਜੇਪੀ ਆਰਐਸਐਸ ਦਾ ਭਗਵੇਂ ਬ੍ਰਿਗੇਡ ਦਾ ਭੇਜਿਆ ਹੋਇਆ, ਨਾ ਉਹ ਨਕਲੀ ਮੁਸਲਮਾਨ ਆ, ਮੰਨ ਲਓ ਵੀ ਉਹ ਅਸਲੀ ਹਿੰਦੂ ਸੀ, ਮੁਸਲਮਾਨ ਸੀ, ਜੇ ਉਹਨੇ ਇਹ ਕਰਤੂਤ ਕੀਤੀ ਆ ਤਾਂ ਇਕੱਲੇ ਸਿੱਖਾਂ ਨੂੰ ਕਿਉਂ ਲਲਕਾਰਿਆ ਜਾ ਰਿਹਾ? ਜਿਹੜੇ ਕਹਿੰਦੇ ਹੁੰਦੇ ਨੇ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਹੀ ਨੇ, ਉਹ ਕਿਉਂ ਨਹੀਂ ਵੱਢ ਦਿੰਦੇ ਉਹਨੂੰ? ਉਹਨਾਂ ਨੂੰ ਨਹੀਂ ਆਉਂਦਾ ਹੈਗਾ? ਜੇ ਉਹ ਕਹਿੰਦੇ ਨੇ ਸਿੱਖ ਸਾਡੇ ਭਰਾ ਨੇ, ਫਿਰ ਆਪਦੇ ਭਰਾਵਾਂ ਦਾ ਇੰਨਾ ਪਿਆਰ ਨਹੀਂ ਆਉਂਦਾ ਹੈਗਾ ਵੀ ਕਿਸੇ ਨੂੰ ਮੂਹਰੇ ਲਾ ਕੇ ਕਿਸੇ ਹਿੰਦੂ ਦੇ ਜਜ਼ਬਾਤ ਕਿਉਂ ਨਹੀਂ ਜਾਗਦੇ? ਕਿਉਂ ਸਿੱਖਾਂ ਦਾ ਜਿਹੜਾ ਖੂਨ ਆ ਉਹਨੂੰ ਉਬਾਲੇ ਬਰਵਾਏ ਜਾ ਰਹੇ ਨੇ ਕਿ ਕਿਸੇ ਤਰੀਕੇ ਨਾਲ ਮੁਸਲਮਾਨਾਂ ਦੇ ਗਲ ਪੈ ਜਾਣ, ਬੜਾਂਗਾ ਸ਼ੁਰੂ ਕਰ ਦੇਣ। ਜਾਣੀ ਕਿ ਮੁਸਲਮਾਨਾਂ ਅਤੇ ਸਿੱਖਾਂ ਦਾ ਕਲੇਸ਼ ਕਰਵਾਉਣ ਦੇ ਲਈ ਇੰਨੀ ਮਿਹਨਤ ਕੀਤੀ ਜਾ ਰਹੀ ਆ। ਇਹ ਫਿਰ ਤੁਸੀਂ ਭਾਈ ਜਿਹੜਾ ਕਹਿੰਦੇ ਹੋ ਕਿ ਦਰਬਾਰ ਸਾਹਿਬ ਸਾਡੀ ਵੀ ਆਸਥਾ ਦਾ ਕੇਂਦਰ ਆ, ਫਿਰ ਤੁਹਾਡੂ ਕਾਹਤੋਂ ਨਹੀਂ ਇਸ ਮੌਕੇ, ਤੁਹਾਡਾ ਖੂਨ ਕਿਉਂ ਨਹੀਂ ਖੌਲਦਾ? ਇਹੀ ਭਕਾਈ ਮੈਂ ਸੁਣਦਾ ਹੁੰਦਾ ਅਕਸਰ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਸਾਰਿਆਂ ਦਾ, ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੇਅਦਬ ਕਰਦਾ ਕੋਈ, ਉਦੋਂ ਫਿਰ ਬਾਕੀ ਕਾਹਤੋਂ ਨਹੀਂ ਕਲਪਦੇ?
ਜੇ ਇਹ ਸਾਰਿਆਂ ਦਾ ਹੈ ਤੇ ਫਿਰ ਇਹ ਇਕੱਲਾ ਸਾਡੀ ਕੌਮ ਨੂੰ ਕਿਹਨੇ ਪੁੱਠੀ ਮੱਤ ਦਿੱਤੀ ਹੋਈ ਹੈ ਕਿ ਜੀ ਤੁਹਾਡੀ ਹਰ ਚੀਜ਼ ਤੁਹਾਡੀ ਨਹੀਂ ਹੈ ਇਕੱਲਿਆਂ ਦੀ। ਸਿੱਖ ਜਿਹੜਾ ਹੈ ਜਦੋਂ ਮਰਿਆਦਾ ਚ ਪ੍ਰਪੱਕ ਆ ਤਾਂ ਗੁਰੂ ਸਾਹਿਬ ਦਾ ਹੁਕਮ ਆ ਕਿ ਰਹਿਤ ਪਿਆਰੀ ਮੁਝ ਕੋ, ਮਤਲਬ ਰਹਿਤਵਾਨ ਸਿੱਖ ਗੁਰੂ ਨੂੰ ਪਿਆਰਾ। ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਵੀ ਜੇ ਤੂੰ ਮੇਰਾ ਹੋਏ ਰਹੇ, ਇਹਦਾ ਮਤਲਬ ਜਿਹੜਾ ਖਾਲਸਾ ਪੰਥ ਆ, ਜੋ ਸਿੱਖ ਕੌਮ ਆ, ਤੇ ਗੁਰੂ ਸਾਹਿਬਾਨ ਨਾਲ, ਗੁਰੂ ਸਾਹਿਬਾਨ ਦੇ ਆਦਰਸ਼ਾਂ ਨਾਲ ਇੱਕ ਰਿਸ਼ਤਾ ਤੇ ਗੁਰੂ ਸਾਹਿਬ ਦੇ ਸਿਧਾਂਤਾਂ ਉੱਤੇ ਚੱਲਣ ਵਾਲੇ ਹੀ ਸਿੱਖ ਨੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਾਂ ਦਾ ਜਿਹੜਾ ਮਾਣ ਹਾਸਲ ਕਰ ਸਕਦੇ। ਸੋ ਇਹਦਾ ਮਤਲਬ ਇਹ ਆ ਕਿ ਗੁਰਦੁਆਰਾ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਨੇ। ਬਾਕੀਆਂ ਲਈ ਸਾਡਾ ਇੱਕ ਸਿਧਾਂਤਕ ਤੌਰ ਦੇ ਉੱਤੇ ਇਹ ਇੱਕ ਫੈਸਲਾ ਆ, ਸਾਡਾ ਸਿਧਾਂਤ ਆ ਇਹ ਕਿ ਅਸੀਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਜਿਵੇਂ ਇਸਲਾਮ ਵਾਲੇ ਕਰਦੇ ਆ ਕਿ ਜੀ ਮੱਕੇ 'ਚ ਫਲਾਨੇ ਫਲਾਨੇ ਜਾ ਸਕਦੇ ਆ ਤੇ ਫਲਾਨੇ ਨਹੀਂ ਜਾ ਸਕਦੇ। ਅਸੀਂ ਹਿੰਦੂਆਂ ਵਾਂਗੂ ਨਹੀਂ ਕਰਦੇ ਕਿ ਮੰਦਰਾਂ ਦੇ ਵਿੱਚ ਕੌਣ ਜਾ ਸਕਦਾ ਤੇ ਕੌਣ ਨਹੀਂ ਜਾ ਸਕਦਾ। ਇੱਥੇ ਲਿਖਿਆ ਨਾ ਕਈ ਥਾਵਾਂ ਦੇ ਉੱਤੇ ਕਿ ਸੰਨਿਆਸੀਆਂ ਤੋਂ ਬਗੈਰ ਕੋਈ ਦੂਜਾ ਵੜੇ ਨਾ। ਹੁਣ ਤਾਂ ਕੁੰਭ ਦੇ ਵਿੱਚ ਹਰਿਦੁਆਰ ਥਾਂ ਥਾਂ ਤੇ ਬੋਰਡ ਲਿਖ ਕੇ ਲਾ ਰਹੇ ਨੇ ਕਿ ਜਿਹੜਾ ਗੈਰ ਹਿੰਦੂ ਆ ਇਸ ਇਲਾਕੇ 'ਚ ਦਿਖਣਾ ਨਹੀਂ ਚਾਹੀਦਾ ਕੋਈ। ਸੋ ਸਾਡਾ ਧਰਮ ਇਹ ਕਹਿੰਦਾ ਕਿ ਭਾਈ ਜਿਹੜਾ ਗੁਰੂ ਦਾ ਉਪਦੇਸ਼ ਆ ਉਹ ਸਾਰਿਆਂ ਲਈ ਆ। ਸਾਰਿਆਂ ਦਾ ਭਾਵ ਇਹ ਆ ਕਿ ਜਿਹੜਾ ਹਿੰਦੂ, ਜਿਹੜਾ ਮੁਸਲਮਾਨ ਜਾਂ ਜਿਹੜਾ ਈਸਾਈ ਇਸ ਉਪਦੇਸ਼ ਨੂੰ ਸੁਣ ਕੇ ਸਮਝ ਕੇ, ਕਿਉਂਕਿ ਸੱਚਾ ਜਿਹੜੀ ਚੀਜ਼ ਵਿੱਚ ਕੋਈ ਕਾਣ ਹੋਵੇ ਉਹ ਲੁਕਾਈ ਜਾਂਦੀ ਆ। ਜਿਵੇਂ ਬਿਆਸ ਵਾਲੇ ਕਹਿੰਦੇ ਆ ਨਾਮਦਾਰ ਕਿਸੇ ਨੂੰ ਦੱਸਣਾ ਨਹੀਂ। ਸਾਡੇ ਤਾਂ ਭਾਈ ਜਿਹੜੇ ਨੇ ਗੁਰਦੁਆਰਿਆਂ ਦੇ, ਉਹਨਾਂ ਨੂੰ ਲੋਕ ਕਹਿੰਦੇ ਆ ਜੀ ਸਪੀਕਰ ਦੀ ਆਵਾਜ਼ ਹੌਲੀ ਰੱਖੋ, ਤੇ ਅਸੀਂ ਕਹਿੰਦੇ ਆ ਵੀ ਵਧੀਆ ਤੋਂ ਵਧੀਆ ਲਾਊਡ ਸਪੀਕਰ ਲਾਓ, ਦੁਨੀਆ ਨੂੰ ਪਤਾ ਲੱਗੇ, ਸੱਚ ਦਾ ਹੋਕਾ ਘਰ ਘਰ ਪਹੁੰਚੇ। ਘਰੇ ਬੈਠਾ ਹੋਵੇ ਬੰਦਾ, ਰਜਾਈ ਚੋਂ ਨਿਕਲਣ ਨੂੰ ਜੀ ਨਾ ਕਰਦਾ ਹੋਵੇ, ਦੋ ਬੋਲ ਧੁਰ ਕੀ ਬਾਣੀ ਦੇ ਜੇ ਕੰਨਾਂ 'ਚ ਪੈ ਜਾਣ ਤਾਂ ਕੀ ਮਾੜਾ। ਤੋ ਜਿਨ੍ਹਾਂ ਦੇ ਧਰਮ ਜਾਂ ਜਿਨ੍ਹਾਂ ਦੀਆਂ ਕੋਈ ਕਮਜ਼ੋਰੀਆਂ ਹੋਣੀਆਂ ਉਹਨਾਂ ਨੂੰ ਲੱਗਦਾ ਹੋਣਾ ਵੀ ਨਾਮਦਾਰ ਕਿਸੇ ਨੂੰ ਦੱਸੀਦਾ ਨਹੀਂ। ਸਾਡੇ ਤਾਂ ਅਸੀਂ ਸਭ ਨੂੰ ਹੋਕਾ ਦਿੰਦੇ ਫਿਰਦੇ। ਸੋ ਸਾਡੇ ਧਰਮ ਦੇ ਅਸੂਲ ਜਿਹੜੇ ਨੇ ਉਹਦੇ ਅਨੁਸਾਰ ਹਰ ਇੱਕ ਨੂੰ ਇਹ ਸੱਚ ਦਾ ਪਾਠ, ਸੱਚ ਦਾ ਹੋਕਾ, ਧੁਰ ਕੀ ਬਾਣੀ ਸੁਣਨ ਦਾ, ਸਮਝਣ ਦਾ ਤੇ ਉਹਦੇ ਤੇ ਚਰਚਾ ਕਰਨ ਦਾ ਹੱਕ ਵਾ, ਤਾਂ ਕਿ ਉਹ ਇਹ ਸੱਚ ਨੂੰ ਮੰਨ ਕੇ ਗੁਰੂ ਦਾ ਸਿੱਖ ਬਣ ਸਕੇ। ਬੇਅੰਤ ਦੂਜਿਆਂ ਧਰਮਾਂ ਚੋਂ ਲੋਕ ਸਿੱਖ ਸਜਦੇ ਵੀ ਰਹੇ ਨੇ, ਗਾਂ ਵੀ ਸਜਣਗੇ। ਬੜੇ ਗੋਰੇ, ਬੜੇ ਕਾਲੇ, ਬੜੇ ਹਿੰਦੂਆਂ ਚੋਂ, ਬੜੇ ਮੁਸਲਮਾਨਾਂ ਚੋਂ ਸਿੱਖ ਸਜੇ ਹੋਏ ਨੇ। ਤੇ ਇਸ ਗੱਲ ਦਾ ਅਰਥ ਇਹ ਨਹੀਂ ਬਣਦਾ ਜਿਹੜਾ ਇਹ ਲਿਆ ਜਾਂਦਾ ਕਿ ਜੀ ਸਾਰਿਆਂ ਦਾ, ਚਾਹੇ ਕੋਈ ਹਿੰਦੂ ਆ ਚਾਹੇ ਮੁਸਲਮਾਨ ਆ, ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਆ, ਇਹ ਸਾਰਿਆਂ ਦਾ ਜਿਹੜਾ ਹੈਗਾ ਦਰਬਾਰ ਸਾਹਿਬ ਤੇ ਹੱਕ ਵਾ। ਸੋ ਇਹ ਗੱਲ ਚੇਤੇ ਰੱਖੋ ਕਿ ਹਿੰਦੂ ਨੂੰ ਤਾਂ ਲਾਲੀਆਂ ਚੜ ਜਾਂਦੀਆਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਲੱਡੂ ਪਕੌੜੇ ਬਣਦੇ ਆ, ਉਹਨਾਂ ਦੀਆਂ ਜਨਾਨੀਆਂ ਇੱਥੇ ਪੂੜੀਆਂ ਬਣਾ ਬਣਾ ਕੇ ਉਹਨਾਂ ਫੌਜੀਆਂ ਨੂੰ ਦਿੰਦੀਆਂ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਗੋਲੇ ਚਲਾਏ ਸੀ। ਸੋ ਗੱਲ ਹੁਣ ਇਹ ਹੈ ਕਿ ਇਹੋ ਜਿਹੀਆਂ ਘਟਨਾਵਾਂ ਭਵਿੱਖ 'ਚ ਹੋਰ ਵਾਪਰਨ ਦੀ ਮੈਨੂੰ ਪੂਰੀ ਗਾਰੰਟੀ ਆ, ਜਿਹਦੇ ਵਿੱਚ ਹਿੰਦੂ ਕੱਟੜਵਾਦੀ ਸਿੱਖਾਂ ਨੂੰ ਭੜਕਾਉਣਗੇ ਕਿ ਹੁਣ ਫਲਾਨਿਆਂ ਦੇ ਗਲ ਪੈ ਜੂ। ਹੁਣ ਈਸਾਈ ਨੇ ਆ ਕੇ ਗੜਬੜ ਕਰਤੀ ਆ, ਚੱਕ ਦੋ ਫੱਟੇ। ਹੁਣ ਮੁਸਲਮਾਨ ਆ ਗਿਆ, ਚੱਕ ਦੋ ਫੱਟੇ। ਮਤਲਬ ਕਿ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਇਹੋ ਜਿਹੇ ਰੂਪ 'ਚ ਪੇਸ਼ ਕਰਨਾ ਕਿ ਇਹ ਬਹੁਤ ਮਾੜੇ ਨੇ। ਜਿਹੜੀ ਗੱਲ 1947 'ਚ ਕਹੀ ਸੀ ਕਿ ਜਰੈਮ ਪੇਸ਼ਾ ਕੌਮ ਆ, ਤਾਂ ਕਿ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਤਾਂ ਪੂਰੀ ਗੱਲ ਸਮਝਦਿਆਂ ਟਾਈਮ ਲੱਗੂਗਾ, ਉਹਨਾਂ ਨੂੰ ਤਾਂ ਦਿਖੂ ਤਾਂ ਇਹੀ ਨਾ ਕੱਲਾ ਕਿ ਜੀ ਦਰਬਾਰ ਸਾਹਿਬ ਗਿਆ ਸੀ, ਇਹਨਾਂ ਨੇ ਆਏ ਕਰ। ਦਰਬਾਰ ਸਾਹਿਬ ਜਾ ਕੇ ਗੰਦੀਆਂ ਭੈੜੀਆਂ ਹਰਕਤਾਂ ਕਰਾਉਣ ਵਾਲਿਆਂ ਦੀ ਇੱਕ ਲੰਮੀ ਲਾਮ ਡੋਰੀ ਤਿਆਰ ਕੀਤੀ ਜਾ ਰਹੀ ਲੱਗਦੀ ਹੈ, ਜਿਨ੍ਹਾਂ ਦਾ ਵਿਰੋਧ ਜਦੋਂ ਸਿੱਖ ਕਰਨ ਤੇ ਉਦੋਂ ਫਿਰ ਉਹਨਾਂ ਦੇ ਖਿਲਾਫ ਮਾਹੌਲ ਬਣਾਇਆ ਜਾਵੇ। ਖੈਰ, ਇਹ ਇਸ ਮੁਲਕ ਦੀ ਪਾਲਿਸੀ ਹੈ ਜੀ। ਜਿਸ ਮੁਲਕ ਨੂੰ ਸਿੱਖ ਕਹਿੰਦੇ ਆ, ਇਸ ਸੰਵਿਧਾਨ ਲਈ, ਇਸ ਤਿਰੰਗੇ ਲਈ, ਇਸ ਦੇਸ਼ ਲਈ ਅਸੀਂ ਕੁਰਬਾਨੀਆਂ ਕੀਤੀਆਂ, ਗਾਂ ਵੀ ਕਰਾਂਗੇ। ਆ ਮੇਰੇ ਸਾਹਮਣੇ ਅੱਜ ਦਾ ਅਜੀਤ ਪਿਆ, ਬੜੀ ਵੱਡੀ ਖਬਰ ਲੱਗੀ ਹੋਈ ਆ, ਜਿਹਦੇ ਵਿੱਚ ਲਿਖਿਆ ਕਿ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਰੂਕ ਅਬਦੁੱਲਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਭਾਰਤ ਲਈ ਗੋਲੀਆਂ ਖਾਧੀਆਂ ਨੇ ਤੇ ਜੇ ਲੋੜ ਪਈ ਤਾਂ ਮੁੜ ਤੋਂ ਗੋਲੀਆਂ ਖਾਣ ਲਈ ਤਿਆਰ ਹਾਂ। ਅੱਗੇ ਚਲੋ ਲੰਬੀ ਚੌੜੀ ਕਹਾਣੀ। ਹੁਣ ਇਸ ਫਰੂਕ ਅਬਦੁੱਲੇ ਵਰਗੇ ਸਾਡੀ ਕੌਮ 'ਚ ਵੀ ਬਥੇਰੇ ਆ, ਇਹਨਾਂ ਨੂੰ ਕਦੇ ਚੇਤੇ ਨਹੀਂ ਆਉਂਦਾ ਸਾਡੀ ਕੌਮ ਵਾਲੇ ਸਿੱਖਾਂ ਨੂੰ
ਵੀ ਜਿਹੜਾ ਮੁਲਕ ਤੁਹਾਡੀ ਹੋਂਦ ਹਸਤੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ, ਜਿਹੜਾ ਚਾਹੁੰਦਾ ਕਿ ਸਾਰੇ ਸਿੱਖ ਕੇਸਾਧਾਰੀ ਹਿੰਦੂ ਬਣ ਜਾਣ, ਉਹ ਮੁਲਕ ਚਾਹੇ ਜਿੰਨਾ ਮਰਜ਼ੀ ਵਧੀਆ ਹੋਵੇ, ਚਾਹੇ ਕੇਜਰੀਵਾਲ ਉਹਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਵੇ, ਚਾਹੇ ਕੋਈ ਉਹਨੂੰ ਗੈਂਗਸਟਰਵਾਦ ਤੋਂ ਮੁਕਤ ਕਰ ਦੇਵੇ, ਅਸੀਂ ਧਾਰਾ ਲੈਣੀ ਆ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਸਿੱਖ ਲਈ ਤਾਂ ਉਹ ਧਰਤੀ, ਉਹ ਮੁਲਕ, ਉਹ ਨਿਜ਼ਾਮ ਵਧੀਆ ਜਿੱਥੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਹੈ, ਸਿੱਖਾਂ ਦਾ ਧਰਮ ਸੁਰੱਖਿਅਤ ਹੈ, ਸਿੱਖਾਂ ਨੂੰ ਆਪਦੇ ਧਰਮ ਵਿੱਚ ਪ੍ਰਪੱਕ ਰਹਿਣ 'ਚ ਕੋਈ ਮੁਸ਼ਕਲ ਨਾ ਆਉਂਦੀ ਹੋਵੇ। ਤੇ ਸਾਡਾ ਤਾਂ ਆਪਣੇ ਸਾਹਮਣੇ ਹੈ ਕਿ ਜਦੋਂ ਪ੍ਰਕਸ਼ੀਅਰ ਵਰਗੇ, ਮੱਸੇ ਰੰਗੜ ਵਰਗੇ, ਅਬਦਾਲੀ ਵਰਗੇ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਆ, ਜਦੋਂ ਉਹ ਆਉਂਦੇ ਰਹੇ ਨੇ, ਉਦੋਂ ਵੀ ਸਾਡੇ ਧਰਮ ਬਾਰੇ ਇਹ ਸੀ ਕਿ ਇਹਨਾਂ ਨੂੰ ਮਾਰ ਦਿਓ, ਇਹਨਾਂ ਦੇ ਸਿਰਾਂ ਦੇ ਮੁੱਲ ਰੱਖ ਦਿਓ। ਤੇ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਉਹਨਾਂ ਨੇ ਵੀ ਸਾਡੇ ਮਹਾਰਾਜਾ ਦਲੀਪ ਸਿੰਘ ਸਮੇਤ ਸਾਰੇ ਸਿੱਖਾਂ ਦੀ ਸਿੱਖੀ ਛੁਡਵਾਉਣ ਤੇ ਲੱਕ ਬੰਨਿਆ ਹੋਇਆ ਸੀ। ਅਖੀਰ ਲੈ ਦੇ ਕੇ ਸਾਡੇ ਕੋਲੇ ਬਚਦਾ ਕੀ ਆ? ਬਚਦਾ ਤਾਂ ਇੱਕੋ ਹੀ ਦੌਰ ਆ ਜਦੋਂ ਸਾਡਾ ਆਪਦਾ 6 ਸਿੱਖ ਰਿਆਸਤਾਂ ਕਾਇਮ ਹੋਈਆਂ। ਤੇ 6 ਸਿੱਖ ਰਿਆਸਤਾਂ ਦੇ ਦੌਰ ਵਿੱਚ ਸਿੱਖ ਜਿਹੜਾ ਸੀ ਆਪਦੇ ਧਰਮ 'ਚ ਪ੍ਰਪੱਕ ਰਹਿ ਸਕਦਾ ਸੀ। ਹਿੰਦੂਆਂ ਕੋਲੇ ਰਾਜ ਸੱਤਾ ਆਈ, ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮਾਂ ਕੋਲੇ ਰਾਜ ਸੱਤਾ ਆਈ, ਈਸਾਈ ਮਤ ਦੇ ਝੰਡਾ ਬਰਦਾਰ ਗੋਰਿਆਂ ਕੋਲੇ ਰਾਜ ਸੱਤਾ ਆਈ, ਉਹਨਾਂ ਨੇ ਸਿੱਖਾਂ ਕੋਲੋਂ ਸਿੱਖੀ ਖੋਹਣੀ ਚਾਹੀ। ਤੇ ਜਦੋਂ ਸਿੱਖਾਂ ਦਾ ਰਾਜ ਭਾਗ ਆਇਆ, ਸਿੱਖਾਂ ਨੇ ਆਪਦੇ ਧਰਮ ਦੇ ਵਿੱਚ ਪ੍ਰਪੱਕ ਰਹਿਣ ਤੇ ਦੂਜਿਆਂ ਨੂੰ ਆਪੋ ਆਪਦੇ ਧਰਮ 'ਚ ਪ੍ਰਪੱਕ ਰੱਖਣ ਦੀ ਰੀਤ ਨਿਭਾਈ। ਇਹ ਆ ਸਾਡਾ ਵੱਖਰਾਪਣ। ਸੋ ਜਿਸ ਮੁਲਕ ਵਿੱਚ ਜਿਨ੍ਹਾਂ ਦੇ ਪੱਲੇ ਆਪਾਂ ਫਸ ਚੁੱਕੇ ਆ, ਇੱਥੇ ਬਹੁਤ ਮਾੜਾ ਹਾਲ ਆ ਜੀ। ਅਗਲੇ ਕਹਿੰਦੇ ਨੇ, ਜਿਵੇਂ ਉਹ ਬਾਂਦਰ ਤੇ ਬਿਜੜੇ ਵਾਲੀ ਕਹਾਣੀ ਆ, ਬਿਜੜੇ ਨੇ ਘਰ ਬਣਾਇਆ ਹੋਇਆ ਸੀ ਤੇ ਬਾਂਦਰ ਜਿਹੜਾ ਮੀਂਹ 'ਚ ਠੁਰ ਠੁਰ ਕਰੇ ਠੰਡ 'ਚ, ਤੇ ਬਾਂਦਰ ਨੂੰ ਕਹਿ ਬੈਠਿਆ ਕਿਤੇ ਵੀ ਤੂੰ ਵੀ ਆਪਦਾ ਜੇ ਚੰਗਾ ਘਰ ਬਣਾਇਆ ਹੁੰਦਾ, ਕੋਈ ਖੁੱਡਾ ਬਣਾਇਆ ਹੁੰਦਾ, ਕੋਈ ਅੜਤਲਾ ਬਣਾਇਆ ਹੁੰਦਾ, ਤਾਂ ਕਾਹਨੂੰ ਠੁਰ ਠੁਰ ਕਰਦਾ। ਉਹਨੇ ਮਾਰ ਕੇ ਪ੍ਰਚੰਡਾ ਉਹਦਾ ਸਾਰਾ ਆਲਣਾ ਜਿਹਾ ਖਿਲਾਰਤਾ। ਉਵੇਂ ਹੀ ਸਿੱਖਾਂ ਦੇ ਧਰਮ ਦੀ ਚੰਗਿਆਈ, ਸਚਾਈ ਇਹ ਬਰਦਾਸ਼ਤ ਨਹੀਂ ਹੋ ਰਹੀ। ਹਿੰਦੂਇਜ਼ਮ ਵਾਲੇ ਕਹਿੰਦੇ ਵੀ ਜਾਂ ਤਾਂ ਸਾਡੇ ਵਰਗੇ ਬਣੋ, ਜਿਵੇਂ ਅਸੀਂ ਗਾਂ ਦਾ ਮੂਤ, ਗਾਂ ਦਾ ਗੋਹਾ ਤੇ ਹੋਰ ਗੰਦ ਪਿੱਲ ਖਾਂਦੇ ਆ, ਜਿਹੜਾ ਕੁਝ ਅਸੀਂ ਪੁੱਠੀਆਂ ਸਿੱਧੀਆਂ ਚੀਜ਼ਾਂ ਨੂੰ ਮੱਥੇ ਟੇਕਦੇ ਆ, ਉਹ ਸਾਰਾ ਕੁਝ ਕਰੋ, ਕੇਸਾਧਾਰੀ ਹਿੰਦੂ ਬਣੋ, ਤੇ ਨਹੀਂ ਫਿਰ ਅਸੀਂ ਤੁਹਾਡਾ ਜਾਉਣਾ ਦੁੱਭਰ ਕਰ ਦਿਆਂਗੇ। ਤੇ ਸਾਡੀ ਕੌਮ ਦੇ ਵਿੱਚੋਂ ਬੇਸ਼ੁਮਾਰ ਬੰਦੇ, ਕਈਆਂ ਨੂੰ ਸਿਆਸੀ ਸੱਤਾ ਦੇ ਕੇ, ਕਈਆਂ ਨੂੰ ਧਾਰਮਿਕ ਤੌਰ ਤੇ ਵੀ ਤੈਨੂੰ ਆਹ ਲਾਤਾ, ਤੈਨੂੰ ਉਹ ਬਣਾਤਾ, ਉਹਨਾਂ ਦੇ ਨਾਂ ਵੱਡੇ ਬਣਾ ਦਿੰਦੇ ਆ ਮੀਡੀਆ ਦੇ ਰਾਹੀਂ। ਫਿਰ ਉਹ ਪੂਰੀ ਦੀ ਪੂਰੀ ਕੌਮ ਨੂੰ ਗੁੰਮਰਾਹ ਕਰਦੇ ਆ। ਸਿੱਖ ਤਾਂ ਹਿੰਦੂ ਹੀ ਨੇ ਜੀ, ਇੱਕੋ ਬੰਦੇ ਦੀਆਂ ਦੋ ਅੱਖਾਂ ਜਿਵੇਂ ਹੁੰਦੀਆਂ ਨੇ, ਇੱਕ ਸਿੱਖ ਵਾ ਇੱਕ ਹਿੰਦੂ ਆ, ਦੋਨੇ ਭਰਾ ਵਾ, ਤੇ ਦੋਨੇ ਕੌਮਾਂ ਜਿਹੜੀਆਂ ਨੇ ਇਹਨਾਂ 'ਚ ਆਪਦੇ ਭਾਈਚਾਰਕ ਸੰਬੰਧ, ਆਹੀ ਕੁਛ ਕਹਿ ਕੇ ਬਾਦਲ ਹੁਣੀ ਸਾਨੂੰ 25-30 ਸਾਲ ਬੇਵਕੂਫ ਬਣਾਈ ਗਏ। ਹੁਣ ਜਦੋਂ ਲੜ ਪਏ ਦੋਨੇ ਜਾਣੇ ਆਪਦੇ ਸਵਾਰਥਾਂ ਲਈ ਲੜੇ, ਤੇ ਹੁਣ ਕਹਿੰਦੇ ਆ ਜੀ ਇਹ ਤਾਂ ਬਹੁਤ ਮਾੜੀ ਆ ਕੌਮ, ਇਹ ਤਾਂ ਬਹੁਤ ਚੰਗਾ ਜੀ। ਆ ਜਿਹੜਾ ਮਤਲਬ ਇਹ ਦੁਬਾਰਾ ਕਦੋਂ ਚੰਗੇ ਹੋਣਗੇ? ਬੀਜੇਪੀ ਵਾਲੇ, ਭਗਵੇਂ ਬ੍ਰਿਗੇਡ ਵਾਲੇ, ਜਿੱਦਣ ਸੁਖਬੀਰ ਬਾਦਲ ਦੀ ਉਹਨਾਂ ਨਾਲ ਸੰਧੀ ਹੋਊਗੀ। ਸੋ ਸਾਡੀ ਕੌਮ ਨੂੰ ਸਿਆਣਾ ਬਣਨ ਦੀ ਲੋੜ ਹੈ ਕਿ ਜਦੋਂ ਤੱਕ ਸਾਡੀ ਕੌਮ ਦਾ ਆਪਣਾ ਆਜ਼ਾਦ ਕੌਮੀ ਘਰ ਨਹੀਂ ਬਣ ਜਾਂਦਾ, ਉਹਨਾਂ ਟਾਈਮ ਇਹਨਾਂ ਸਾਜ਼ਿਸ਼ਾਂ ਤੋਂ ਕਿਵੇਂ ਸਾਵਧਾਨ ਰਹਿਣਾ, ਕਿਸੇ ਦੇ ਕਹਾੜੇ ਦਾ ਦਸਤਾ ਬਣਨ ਤੋਂ ਕਿਵੇਂ ਬਚਣਾ, ਹਰ ਵੇਲੇ ਅੱਖਾਂ ਖੋਲ ਕੇ ਰੱਖਣ ਦੀ ਲੋੜ ਹੈ। ਤੇ ਅੱਖਾਂ ਬੰਦ ਕਰਕੇ ਵੀ ਕਈ ਵਾਰੀ ਸਾਨੂੰ ਅੰਦਰ ਅੰਤਰ ਝਾਤ ਮਾਰਨੀ ਪਊਗੀ ਕਿ ਆਹ ਗੱਲ ਦੇ ਸਾਡੀ ਕੌਮ ਲਈ ਭਵਿੱਖ ਵਿੱਚ ਦੂਰ ਰਸ ਸਿੱਟੇ ਕਿਤੇ ਗਲਤ ਤਾਂ ਨਹੀਂ ਨਿਕਲਣਗੇ। ਕਿਉਂਕਿ ਜਿਹੜੇ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ, ਉਹ ਸਾਮ ਦਾਮ ਦੰਡ ਭੇਦ, ਉਹ ਸਾਜ਼ਿਸ਼ੀ ਆ, ਉਹ ਕਮੀਨਾ ਆ, ਉਹ ਸਿੱਧ ਪੱਧਰਾ ਨਹੀਂ ਹੈ। ਸੋ ਇਸ ਮਾਹੌਲ ਦੇ ਵਿੱਚ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਕੀ ਚੱਲ ਰਿਹਾ, ਤਾਂ ਹਰ ਪਲ ਹਰ ਵੇਲੇ ਇਹੀ ਕੁਝ ਦਿਖ ਰਿਹਾ ਕਿ ਪੰਥ ਅਤੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ, ਇੱਥੇ ਇੰਡੀਅਨ ਸਟੇਟ ਦੇ ਜਿਹੜੇ ਸਟੁੱਡ ਨੇ ਹੱਥ ਠੋਕੇ, ਉਹ ਆਪਦੇ ਭੈੜੇ ਮਨਸੂਬਿਆਂ ਲਈ ਸਾਡੀ ਧਰਤੀ ਦੇ ਉੱਤੇ ਨਾਸ਼ ਮਾਰ ਰਹੇ ਨੇ। ਸਾਨਾਂ ਦੇ ਭੇੜ 'ਚ ਫਸਲਾਂ ਦਾ ਨਾਸ਼ ਹੋ ਰਿਹਾ। ਕਿਵੇਂ? ਪਹਿਲਾਂ ਪਾਵਨ ਸਰੂਪਾਂ ਵਾਲੇ ਮਸਲੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹੈ,
ਬਾਦਲ ਦਲ ਵਾਲੀ ਧਿਰ ਵਾ ਜਿਹੜੀ, ਉਹ ਕਸੂਤੀ ਫਸੀ ਦਿਖ ਰਹੀ ਸੀ। ਤੇ ਪੰਜਾਬ ਦੀ ਮੁੱਖ ਮੰਤਰੀ ਵਾਲੀ ਧਿਰ, ਆਮ ਆਦਮੀ ਪਾਰਟੀ ਵਾਲੀ ਧਿਰ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਮਸਲਾ ਇਹ ਗਿਆ ਸੀ, ਪਰਚਾ ਦਰਜ ਕਰਕੇ ਜਾਂਚ ਕਮੇਟੀ ਬਣਾ ਕੇ ਇਉਂ ਚਾਹਿਆ ਕਿ ਆਪਾਂ ਇਹਦੇ ਉੱਤੇ ਸਿੱਖ ਕੌਮ ਦੇ ਜਜ਼ਬਾਤ ਆਪਦੇ ਹੱਕ 'ਚ ਕਰਨੇ ਆ। ਉਹਨਾਂ ਨੇ ਜਿਹੜਾ ਮਜਾਰਾ, ਜਿਹੜਾ ਰਾਜਾ ਸਾਹਿਬ ਦਾ ਮਜਾਰਾ, ਉਹਦੇ ਬਾਰੇ ਐਲਾਨ ਕਰਤਾ ਮਾਘੀ ਵਾਲੇ ਦਿਨ ਕਿ ਜੀ ਉੱਥੇ 169 ਸੂਪ ਮਿਲੇ। ਫਿਰ ਸਾਰੀ ਬਾਦਲ ਸੈਨਾ ਉੱਥੇ ਪਹੁੰਚ ਗਈ ਕਿ ਇਹ ਤਾਂ ਜੀ ਬਹੁਤ ਚੰਗੀ ਜਗ੍ਹਾ। ਹੁਣ ਉੱਥੋਂ ਦੇ ਸ਼ਰਧਾਲੂਆਂ ਦੀਆਂ ਵੀਡੀਓਜ਼ ਆ ਰਹੀਆਂ ਨੇ, ਜਿਹੜੇ ਜਿਹੜੇ ਸਿੱਖ ਨੂੰ ਇਹ ਲੱਗਦਾ ਕਿ ਉਹ ਅਸਥਾਨ ਜਿਹਦਾ ਰੌਲਾ ਪਿਆ ਹੋਇਆ ਪਿਛਲੇ 10-12 ਦਿਨ ਤੋਂ ਵੀ ਉਹ ਬਹੁਤ ਹੀ ਵਧੀਆ ਆ, ਸਹੀ ਹੈ, ਉੱਥੇ ਤਾਂ ਕੋਈ ਵੀ ਗਲਤ ਗੱਲ ਨਹੀਂ ਹੋ ਰਹੀ, ਉਸ ਸਿੱਖ ਨੂੰ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਦੇ ਕੋਲ ਮੋਬਾਈਲ ਨੇ, ਇੱਕ ਦਿਨ ਟਾਈਮ ਕੱਢ ਕੇ ਹਨੇਰੇ ਸਵੇਰੇ 15 ਮਿੰਟ ਸਿਰਫ ਇੰਨਾ ਕੁ ਕੰਮ ਕਰਿਓ ਵੀ ਜਿੰਨੀਆਂ ਵੀਡੀਓਜ਼ ਉੱਥੋਂ ਦੀ ਸ਼ਰਧਾਲੂ ਲੋਕਾਂ ਦੀਆਂ ਨੇ ਉਹ ਸੁਣ ਲਿਓ। ਕੋਈ ਕਹਿ ਰਿਹਾ ਜੀ ਸਾਡੇ ਲਈ ਤਾਂ ਇਹ ਦਰਬਾਰ ਸਾਹਿਬ ਹੀ ਹੈ, ਕੋਈ ਕਹਿ ਰਿਹਾ ਸਾਡੇ ਲਈ ਇਹ ਗੁਰੂ ਸਾਹਿਬਾਨ ਦੇ ਬਰਾਬਰ, ਕੋਈ ਕਹਿ ਰਿਹਾ ਜੀ ਵੀ ਇੱਥੋਂ ਜੀ ਲੋਕ ਪਰਲੋਕ ਮੇਰਾ ਸਵਰ ਗਿਆ। ਜੇ ਤੁਹਾਡਾ ਇਹ ਜਿਹੜਾ ਬਾਬਾ ਆ ਡੇਰੇ ਦਾ, ਜਿਹੜਾ ਤੁਹਾਡਾ ਜੀ ਤੇ ਤੁਹਾਡੀ ਆਸਥਾ ਆ, ਜੇ ਇਹ ਡੇਰਾ ਤੁਹਾਡੇ ਲਈ ਲੋਕ ਪਰਲੋਕ ਦੇ ਸਾਰੇ ਮਸਲੇ ਹੱਲ ਕਰਨ ਵਾਲਾ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਲੈਣਾ? ਜੇ ਤੁਹਾਡੇ ਲਈ ਇਹ ਸਥਾਨ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਰਾਬਰ ਤਾਂ ਬਰਾਬਰਤਾ ਸਿੱਖ ਨਹੀਂ ਬਰਦਾਸ਼ਤ ਕਰ ਸਕਦਾ, ਫਿਰ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਖਹਿੜਾ ਛੱਡੋ, ਤੁਸੀਂ ਇਹਨੂੰ ਰੱਖੋ। ਸਿੱਖ ਕੌਮ ਨੂੰ ਉਹਨਾਂ ਲੋਕਾਂ ਦੀ ਕੋਈ ਲੋੜ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਡੇਰੇਦਾਰ ਨੂੰ, ਕਿਸੇ ਬਾਬੇ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਮੰਨ ਸਕਦੇ ਆ। ਗੁਰੂ ਗ੍ਰੰਥ ਸਾਹਿਬ ਦੇ ਤੁੱਲ ਹੋਰ ਕੁਛ ਨਹੀਂ ਹੈ ਸਿੱਖ ਲਈ। ਦੂਜਾ, ਦਰਬਾਰ ਸਾਹਿਬ ਅੰਮ੍ਰਿਤਸਰ ਸਿਰਫ ਇੱਕ ਆ, ਉਹਦੇ ਬਰਾਬਰ ਕੁਝ ਨਹੀਂ ਹੋ ਸਕਦਾ। ਉਸ ਡੇਰੇ ਦੇ ਸ਼ਰਧਾਲੂ ਜੋ ਕੁਝ ਪਿਛਲੇ 5 ਦਿਨ ਤੋਂ ਭਕਾਈ ਮਾਰ ਰਹੇ ਨੇ, ਉਹ ਜੁਰਤ ਉਹਨਾਂ ਦੀ ਉਦੋਂ ਪਈ ਜਦੋਂ ਬਾਦਲ ਸੈਨਾ ਉੱਥੇ ਪਹੁੰਚੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਇਹ ਆ ਕਿ ਉਹ ਸਿੱਖ ਕੌਮ ਦੇ ਸਿਧਾਂਤਕ ਪੱਖ ਨੂੰ ਮੁੱਖ ਰੱਖਦੇ ਆ, ਉਹਦੇ ਬਾਰੇ ਕੋਈ ਗੱਲ ਕਰਦੇ। ਪਰ ਉੱਥੇ ਤਾਂ ਵੋਟਾਂ ਦਾ ਮਸਲਾ ਸੀ ਕਿ ਕਿਤੇ ਭਗਵੰਤ ਮਾਨ ਨੂੰ ਡੇਰੇ ਵਾਲਿਆਂ ਦੀਆਂ ਵੋਟਾਂ ਨਾ ਪੈ ਜਾਣ। ਅਸੀਂ ਤਾਂ ਅੱਗੇ ਸਰਸੇ ਵਾਲਿਆਂ ਦੀ ਜੈ ਜੈਕਾਰ ਕਰ ਕਰਕੇ ਵੋਟਾਂ ਲੈ ਗਏ, ਤੇ ਆਹ ਹੁਣ ਸਾਡੀਆਂ ਵੋਟਾਂ ਦੁਆਬੇ ਚੋਂ ਖਰਾਬ ਹੋ ਜਾਣਗੀਆਂ। ਮੇਰਾ ਤਾਂ ਇਲਾਕਾ ਭਗਵੰਤ ਮਾਨ ਤਾਂ ਇੱਥੋਂ ਵੀ ਜਿੱਤ ਜੂ। ਤੇ ਉਹਨਾਂ ਨੇ ਜੋ ਕੁਝ ਕੀਤਾ, ਉਹਦਾ ਮਾਹੌਲ ਇਹ ਬਣਿਆ ਕਿ ਸਿੱਖ ਜਜ਼ਬਾਤਾਂ ਦੇ ਉਲਟ, ਸਿੱਖ ਫਲਸਫੇ ਦੇ ਉਲਟ ਇੱਕ ਇਹੋ ਜਿਹੇ ਸਥਾਨ ਨੂੰ ਮਾਨਤਾ ਮਿਲ ਰਹੀ ਹੈ ਜਿਹੜਾ ਬਹੁਤ ਹੀ ਗਲਤ ਹੈ। ਧੰਨਾ ਸਾਡੀ ਕੌਮ ਜਿਹੜੀ ਦੜ ਬੱਟੀ ਬੈਠੀ ਆ, ਤੇ ਉਹਨਾਂ ਲੋਕਾਂ ਨੂੰ, ਚਾਹੇ ਉਹ ਡੇਰੇ ਦੇ ਹਮਾਇਤੀ ਆ ਤੇ ਚਾਹੇ ਵੋਟਾਂ ਦੇ ਲਾਲਚੀ ਕੋਈ ਹੋਰ ਨੇ, ਚਾਹੇ ਕੋਈ ਇਹਦਾ ਦਮਾਲਾ ਵੱਡਾ ਤੇ ਚਾਹੇ ਕੋਈ ਘੋਣ ਮੋਨ ਆ, ਜਿਹੜਾ ਗੁਰੂ ਸਾਹਿਬਾਨ ਦੇ ਆਦਰਸ਼ਾਂ, ਸਿਧਾਂਤਾਂ, ਫਲਸਫੇ ਦੇ ਉਲਟ ਕਿਸੇ ਡੇਰੇ ਨੂੰ ਦਿਖਾ ਰਿਹਾ, ਉਹਦਾ ਕਾਹਦਾ ਲਿਹਾਜ਼ ਜੀ? ਕਿਉਂ ਲਿਹਾਜ਼ ਕੀਤਾ ਜਾਵੇ? ਮੰਨ ਲਈ ਗੱਲ ਕਿ ਉੱਥੇ ਜੀ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਨਹੀਂ ਹੋ ਰਹੀ, ਮੰਨ ਲਈ ਗੱਲ ਕਿ ਮਰਿਆਦਾ, ਪਰ ਆ ਜਿਹੜਾ ਦੂਜਾ ਸਾਰਾ ਦਿਖਾ ਰਹੇ ਹੋ, ਉੱਥੇ ਜਿਹੜਾ ਨਿਸ਼ਾਨ ਸਾਹਿਬ ਆ, ਕੀ ਉਹ ਗੁਰਮਰਿਆਦਾ ਅਨੁਸਾਰੀ ਹੈ ਜੋ ਸਿੱਖ ਰਹਿਤ 'ਚ ਲਿਖਿਆ ਹੁੰਦਾ? ਕੀ ਉੱਥੇ ਦਾ ਸਾਰਾ ਸਿਸਟਮ ਸਿੱਖ ਮਰਿਆਦਾ ਦੇ ਅਨੁਸਾਰੀ ਹੈ? ਪਰ ਉਹ ਜੇ ਉਹ ਗਲਤ ਚੱਲ ਰਿਹਾ ਸੀ, ਜੇ ਉਹ ਠੀਕ ਨਹੀਂ ਸੀ, ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਥੇ ਜਾ ਕੇ ਮੋਹਰ ਕਿਉਂ ਲਾ ਰਿਹਾ ਵੀ ਐਂ ਚੱਲਿਆ ਕਰੂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਕਾਰਜ ਇਹ ਆ, ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਕਾਰਜ ਇਹ ਆ, ਅਕਾਲੀਆਂ ਦਾ ਤਾਂ ਕਾਰਜ ਇਹ ਆ ਕਿ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ ਉੱਥੇ ਸਿੱਖ ਮਰਿਆਦਾ ਲਾਗੂ ਹੋਵੇ। ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਮੌਕੇ ਅਕਾਲੀ ਦਲ ਜਾਂ ਅਕਾਲੀ ਕੌਣ ਹੁੰਦੇ ਸੀ? ਅਕਾਲੀ ਕੋਈ ਪੋਲੀਟੀਕਲ ਕਲਾਸ ਅੱਜ ਵਾਲੀ ਤਾਂ ਹੈ ਨਹੀਂ ਸੀ। ਅਕਾਲੀ ਤਾਂ ਉਹ ਆ ਜਿਹੜਾ ਥਾਂ ਥਾਂ ਤੇ ਜਾ ਕੇ ਜਿੱਥੇ ਗੁਰੂ ਸਾਹਿਬ ਦੇ ਸਰੂਪ ਸੀ, ਜਿਹੜੇ ਸਾਡੇ ਅਸਥਾਨ ਸੀ, ਨਨਕਾਣਾ ਸਾਹਿਬ ਦਾ ਸਾਕਾ, ਪੰਜਾ ਸਾਹਿਬ ਦਾ ਸਾਕਾ ਸਾਡੇ ਸਾਹਮਣੇ ਹੈ। ਤੇ ਸਿੱਖ
ਇਸ ਗੱਲ ਕਰਕੇ ਹੀ ਅਕਾਲੀਆਂ ਦੀ ਇੱਜ਼ਤ ਕਰਦੀ ਸੀ ਕਿ ਇਹਨਾਂ ਨੂੰ ਐਮਐਲਏ ਐਮਪੀ ਬਣਾਓ, ਧਰਮੀ ਕਰਨੀ ਆ, ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ। ਅੱਜ ਅਕਾਲੀ ਦਲ, ਅੱਜ ਸ਼੍ਰੋਮਣੀ ਕਮੇਟੀ, ਅੱਜ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਆ ਕਿ ਉਹ ਇਹ ਗੱਲ ਪਹਿਰਾ ਦੇਣ ਕਿ ਭਾਈ ਜਿੱਥੇ ਗੁਰੂ ਸਾਹਿਬ ਦਾ ਸਰੂਪ ਆ, ਇੱਥੇ ਮਰਿਆਦਾ ਵੀ ਲਾਗੂ ਕਰੋ। ਕੋਈ ਝੰਡਾ ਗੱਡੀ ਬੈਠਾ, ਕੋਈ ਚਿੱਟਾ ਜਿਹਾ ਕੱਢ ਲਿਆ, ਕਿਸੇ ਨੇ ਕਾਲਾ ਜਿਹਾ ਕੱਢ ਲਿਆ, ਕਿਸੇ ਨੇ ਨੀਲਾ ਕੱਢ ਲਿਆ। ਇਹ ਬਹੁਤ ਗਲਤ ਹੋ ਰਿਹਾ। ਤੇ ਇਸ ਮਸਲੇ ਵਿੱਚ ਸਿਆਸੀ ਤੌਰ ਦੇ ਉੱਤੇ ਭਗਵੰਤ ਮਾਨ ਜਦੋਂ ਕਸੂਤਾ ਫਸਦਾ ਦੇਖਿਆ ਤਾਂ ਉਹਨਾਂ ਦੀ ਪਾਰਟੀ ਵਾਲੇ ਆਏ, ਆ ਕੇ ਕਹਿੰਦੇ ਜੀ ਉਹ ਜੀ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ, ਕਮਿਊਨੀਕੇਸ਼ਨ ਗੈਪ ਪੈ ਗਿਆ, 169 ਸਰੂਪਾਂ ਵਾਲੀ ਗੱਲ ਕੋਈ ਨਹੀਂ, ਹੁਣ ਇਹ ਮਸਲਾ ਖਤਮ। ਹੁਣ ਉਦੋਂ ਬਹਿ ਕੇ ਫੈਸਲਾ ਕੀਤਾ ਗਿਆ ਕਿ ਆਪਾਂ ਨੂੰ ਤਾਂ ਲੋਕ ਤੋਏ ਕਰਨਗੇ, ਕੋਈ ਹੋਰ ਕੰਮ, ਕੋਈ ਵੱਡਾ ਸਾਰਾ ਸੱਪ ਕੱਢ ਦਈਏ ਜਿਹਦੇ ਨਾਲ ਲੋਕਾਂ ਦਾ ਧਿਆਨ ਇਸ ਪਾਸਿਓਂ ਹਟ ਜੇ। ਤੇ ਪਰਸੋਂ ਹੀ ਕਹਿਤਾ ਬਈ ਜੀ ਅਗਲੇ 72 ਘੰਟੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਕਹਿਰ, ਤੇ ਚੱਲ ਪਿਆ ਕੰਮ। ਕੱਲ ਤੋਂ ਸਾਰੇ ਪੰਜਾਬ ਵਿੱਚ ਥਾਂ ਥਾਂ ਦੇ ਉੱਤੇ ਇਸ ਤਰੀਕੇ ਦੀਆਂ ਘਟਨਾਵਾਂ ਕਿ ਜੀ ਫਲਾਨੇ ਥਾਂ ਦੇ ਉੱਤੇ ਗੈਂਗਸਟਰ ਤੇ ਛਾਪਾ ਵੱਜ ਗਿਆ, ਫਲਾਨੇ ਪਾਰਕ 'ਚ ਫਿਰਦੇ ਗੈਂਗਸਟਰ ਦੇ ਗੋਲੀ ਮਾਰਤੀ, ਫਲਾਨਾ ਗੈਂਗਸਟਰ ਮੁਕਾਬਲੇ 'ਚ ਮਾਰਿਆ ਗਿਆ, ਫਲਾਨਾ ਹਸਪਤਾਲ ਤੋਂ ਭੱਜ ਗਿਆ। ਇਸ ਮੌਕੇ ਤੱਕ ਲਗਾਤਾਰ ਇਹੋ ਜਿਹੀਆਂ ਖਬਰਾਂ ਮਿਲ ਰਹੀਆਂ ਨੇ। ਤੇ 72 ਘੰਟੇ ਤੋਂ ਬਾਅਦ ਇੱਕ ਵਾਰੀ ਨਿਰਣਾ ਹੋਊਗਾ ਕਿ ਕੁੱਲ ਕਿੰਨੇ ਇਸ ਦੌਰ ਦੀ ਭੇਂਟ ਚੜੇ, ਇਸ 72 ਘੰਟੇ 'ਚ ਕੀ ਕੁਝ ਬਣਿਆ। ਕਿਉਂਕਿ ਪੁਲਿਸ ਦਾ ਦਾਅਵਾ ਤਾਂ ਇਹ ਆ ਕਿ ਹਜ਼ਾਰਾਂ ਪੁਲਿਸ ਮੁਲਾਜ਼ਮ ਥਾਂ ਥਾਂ ਦੇ ਉੱਤੇ ਬਸ ਨਾਕੇ ਲਾਏ ਹੋਏ ਨੇ, ਛਾਪੇ ਮਾਰੇ ਜਾ ਰਹੇ ਨੇ ਕਿ ਅਸੀਂ ਚੱਕ ਦੇਣੇ ਆ ਫੱਟੇ। ਇਹ ਉਹ ਸਰਕਾਰ ਆ ਜਿਹਦਾ ਡੀਜੀਪੀ ਅਦਾਲਤ ਵਿੱਚ ਖੜ ਕੇ ਝੂਠ ਬੋਲ ਚੁੱਕਿਆ ਕਿ ਜੀ ਅਸੀਂ ਕਿਸੇ ਵੀ ਸਾਡੇ ਥਾਣੇ 'ਚ ਪੰਜਾਬ ਦੇ ਵਿੱਚ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦੀ ਇੰਟਰਵਿਊ ਨਹੀਂ ਹੋਈ। ਜਦੋਂ ਸਾਬਤ ਹੋ ਗਿਆ ਫਿਰ ਵੀ ਥਾਣੇ ਵਾਲਿਆਂ ਤੇ ਕੋਈ ਕਾਰਵਾਈ ਨਹੀਂ। ਤੇ ਜਿਹੜਾ ਉਹ ਡੀਐਸਪੀ ਸੀ ਗੁਰਸ਼ੇਰ ਸਿੰਘ, ਉਹਨੂੰ ਬੜੀ ਮੌਜ ਨਾਲ ਬਚਾਇਆ। ਜਿਸ ਪੰਜਾਬ ਪੁਲਿਸ ਦਾ ਸਾਰਾ ਸਿਸਟਮ ਗੈਂਗਸਟਰਾਂ ਦਾ ਹਮਾਇਤੀ ਹੈ, ਥਾਂ ਥਾਂ ਦੇ ਉੱਤੇ ਇਹ ਗੱਲਾਂ ਸਾਬਤ ਹੋ ਰਹੀਆਂ ਕਿ ਸਿਆਸੀ ਭਲਵਾਨ ਚਾਹੇ ਉਹ ਕਿਸੇ ਪਾਰਟੀ ਦੇ ਨੇ, ਕਿਸੇ ਨੂੰ ਆ ਜਿਹੜੇ ਮਾਝੇ ਦੇ ਗੈਂਗਸਟਰ ਆ ਉਹ ਚਾਹੀਦੇ ਆ, ਕਿਸੇ ਨੂੰ ਮਾਲਵੇ ਵਾਲੇ ਚਾਹੀਦੇ ਆ, ਕਿਸੇ ਨੂੰ ਬਾਹਰ ਬੈਠਾ ਚਾਹੀਦਾ। ਇਹ ਸਾਰਿਆਂ ਨੇ ਇਹ ਸਮੱਸਿਆ ਪੈਦਾ ਕੀਤੀ, ਇਹਦਾ ਲਾਹਾ ਲਿਆ, ਇਹਨੂੰ ਵਧਾਇਆ ਤੇ ਹੁਣ ਕਹਿੰਦੇ ਆ 72 ਘੰਟੇ 'ਚ ਅਸੀਂ ਹੱਲ ਕਰ ਦਿਆਂਗੇ। ਸਿਆਸੀ ਸਰਪ੍ਰਸਤੀ ਤੋਂ ਬਗੈਰ ਇਹ ਕੰਮ ਹੋ ਹੀ ਨਹੀਂ ਸੀ ਸਕਦਾ। ਇਹ ਸਾਰਾ ਗੈਂਗਸਟਰਵਾਦ ਇਹਨਾਂ ਸਿਆਸੀ ਭਲਵਾਨਾਂ ਨੇ ਤੇ ਪੁਲਿਸ ਵਾਲਿਆਂ ਨੇ ਰਲ ਮਿਲ ਕੇ ਇੱਥੇ ਲਿਆਂਦਾ। ਤੇ ਹੁਣ ਜਦੋਂ ਲੱਗਿਆ ਕਿ ਆਪਾਂ ਪਾਵਨ ਸਰੂਪਾਂ ਵਾਲੇ ਮਸਲੇ ਤੇ, ਜਿਹੜਾ ਉਹ ਰਾਜਾ ਸਾਹਿਬ ਦੇ ਮਜਾਰੇ ਵਾਲੇ ਮਸਲੇ ਤੇ ਫਸ ਗਏ ਆ, ਤੇ ਹੁਣ ਇੱਧਰ ਨੂੰ ਗੱਲ ਤੋਰ ਲਓ। ਹੁਣ ਜਿਹੜੀ ਦੂਜੀ ਧਿਰ ਵਾ, ਜਿਹੜੀ ਇਹ ਜਤਾਉਣਾ ਚਾਹੁੰਦੀ ਆ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਅਸਫਲ ਸਰਕਾਰ, ਭਗਵੰਤ ਮਾਨ ਵਾਲੀ ਜਿਹੜੀ ਧਿਰ ਵਾ, ਜਿਹੜੀ ਪੰਜਾਬ ਸਰਕਾਰ ਦੀ ਧਿਰ ਵਾ, ਉਹ ਆਪਦੀਆਂ ਏਜੰਸੀਆਂ ਜਾਂ ਆਪਦੇ ਸਾਧਨਾਂ ਰਾਹੀਂ ਇਹ ਜਤਾਉਣ ਤੇ ਆ ਕਿ ਅਸੀਂ ਬਹੁਤ ਵਧੀਆ ਸਰਕਾਰ ਚਲਾ ਰਹੇ ਹਾਂ, ਸਾਨੂੰ ਅਗਲੀ ਵਾਰ ਵੀ ਮੌਕਾ ਦਿਓ। ਇਸ ਕਾਰਜ ਲਈ ਬਹੁਤ ਕੁਝ ਚੰਗਾ ਮਾੜਾ ਜਿਹੜਾ ਉਹ ਸਰਕਾਰੀ ਪੱਖ ਤੋਂ ਹੋ ਰਿਹਾ। ਦੂਜੀ ਧਿਰ ਜਿਹਨੇ ਇਹ ਜਤਾਉਣਾ ਕਿ ਇਹ ਇੱਕ ਅਸਫਲ ਸਰਕਾਰ ਆ, ਉਹ ਫਿਰ ਆਪਦੇ ਗੁਰਗਿਆਂ ਰਾਹੀਂ, ਆਪਦੇ ਏਜੰਟਾਂ ਰਾਹੀਂ ਉਹ ਕੁਝ ਕਰਵਾਉਂਦੇ ਆ। ਤੇ ਇਸ ਮੌਕੇ ਨਕਸ਼ੇ ਬਣਾ ਕੇ ਦੱਸੇ ਜਾ ਰਹੇ ਨੇ ਕਿ ਬੀਤੇ 24 ਘੰਟਿਆਂ 'ਚ, ਨੋਟ ਕਰੋ, ਬੀਤੇ 24 ਘੰਟੇ ਉਹ ਨੇ ਜਦੋਂ ਪੰਜਾਬ ਸਰਕਾਰ ਨੇ ਗੈਂਗਸਟਰਵਾਦ ਦੇ ਖਿਲਾਫ ਮੁਹਿੰਮ ਤੋਰੀ। ਇੱਧਰ ਇੱਕ ਮੁਹਿੰਮ ਹੋਰ ਤੁਰ ਪਈ, ਕਿਹੜੀ ਕਿ ਪਹਿਲੀ ਘਟਨਾ ਬੀਤੇ 24 ਘੰਟੇ ਦੀ ਹੈ। ਪਹਿਲੀ ਘਟਨਾ ਇਹ ਆ ਕਿ ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਗ੍ਰੰਥੀ ਸਿੰਘ ਤੇ ਹਮਲਾ, ਪਿੰਡ ਦੇ ਕੁਝ ਲੋਕਾਂ ਉੱਤੇ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੇ ਲੱਗੇ ਇਲਜ਼ਾਮ। ਦੂਜੀ ਘਟਨਾ ਗੁਰਾਇਆਂ ਦੇ ਪਿੰਡ ਮਾਲਾ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ 'ਚ ਬੇਅਦਬੀ ਹੋਈ, ਗੁਰੂ ਸਾਹਿਬ ਦੇ 6 ਅੰਗ ਪਾੜ ਕੇ ਸੁੱਟ ਦਿੱਤੇ ਗਏ। ਤੀਜੀ ਘਟਨਾ ਅੰਮ੍ਰਿਤਸਰ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਪਾੜ ਕੇ ਇੱਕ ਜਿਹੜਾ ਪਗੜੀਧਾਰੀ ਵਿਅਕਤੀ ਆ ਉਹਨੂੰ ਕੁੱਟਿਆ ਮਾਰਿਆ ਗਿਆ ਤੇ ਉਹਦਾ ਸਾਰਾ ਜਿਹੜਾ ਮਸਲਾ ਉਹ ਬਣਿਆ। ਇੱਕ ਅੱਜ ਬਰਨਾਲੇ ਇਲਾਕੇ ਦੇ ਵਿੱਚ ਠੀਕਰੀਵਾਲ ਪਿੰਡ ਤੋਂ ਇਸੇ ਤਰੀਕੇ ਦੀ ਆ ਗਈ ਆ ਖਬਰ ਕਿ ਜੀ ਉੱਥੇ ਅੰਗ ਖਿਲਾਰ ਕੇ ਜਿਹੜੇ ਆ ਗੁਟਕੇ ਦੇ ਗੁਰਬਾਣੀ ਦੇ ਸੁੱਟੇ ਗਏ। ਅਗਲੇ ਜਿਹੜੇ 24 ਘੰਟਿਆਂ ਦੇ ਵਿੱਚੋਂ ਬਾਕੀ ਬਚਦੇ ਘੰਟੇ ਆ, ਜਿਹੜੇ 72 ਘੰਟਿਆਂ ਚੋਂ ਗੈਂਗਸਟਰਵਾਦ ਦੇ ਮਾਮਲੇ 'ਚ ਮੈਨੂੰ ਲੱਗਦਾ ਆਹੀ ਕੁਝ ਚੱਲੂ।
ਤੁਸੀਂ ਸੋਚੋ, ਜੇ ਭਗਵਾ ਬ੍ਰਿਗੇਡ ਸਰਗਰਮ ਹੁੰਦਾ ਤਾਂ ਉਹ ਸਾਡੇ ਧਰਮ ਨੂੰ ਟਾਰਗੇਟ ਕਰਦਾ, ਸਾਡੀ ਆਸਥਾ ਨੂੰ ਟਾਰਗੇਟ ਕਰਦਾ, ਜਦੋਂ ਕਿਤੇ ਉਹ ਫਸੇ ਹੋਣ, ਧਿਆਨ ਪਾਸੇ ਕਰਨਾ ਹੋਵੇ। ਜੇ ਆਮ ਆਦਮੀ ਪਾਰਟੀ ਦਾ ਕੋਈ ਚੱਕਰ ਚੱਲੇ ਤਾਂ ਵੀ ਆਹ ਕੁਛ ਹੁੰਦਾ। ਸਿੱਧਾ ਸਿੱਧਾ ਦਿਖ ਰਿਹਾ ਕਿ ਜਿਹੜੀ ਵੀ ਧਿਰ ਉੱਠਦੀ ਆ ਉਹ ਸਿੱਖਾਂ ਦੁਆਲੇ ਹੋ ਜਾਂਦੀ। ਹਰੇਕ ਧਿਰ ਚਾਹੁੰਦੀ ਆ ਕਿ ਸਿੱਖ ਸਾਡੇ ਏਜੰਡੇ 'ਚ, ਸਾਡੇ ਟਰੈਪ 'ਚ ਫਸ ਕੇ ਐਂ ਕਰ ਦੇਣ। ਉਹ ਕਹਿੰਦੇ ਆ ਭਗਵੇਂ ਬ੍ਰਿਗੇਡ ਵਾਲੇ, ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਹਟਿਆ, ਦੇਖੋ ਮੁਸਲਮਾਨ ਵੜ ਗਿਆ ਦਰਬਾਰ ਸਾਹਿਬ 'ਚ, ਪਾਤਾ ਗੰਦ, ਚੱਕ ਦਿਓ, ਫੂਕ ਦਿਓ, ਮਾਰ ਦਿਓ। ਤੇ ਆਹ ਕਹਿ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ, ਮਾਰੋ ਵੱਢੋ। ਮਤਲਬ ਸਿੱਖਾਂ ਦਾ ਜਿਹੜਾ ਅਕਸ ਵਾ ਉਹ ਕਿਹੋ ਜਿਹਾ ਦਿਖਾਉਣਾ, ਇਹ ਕੋਈ ਹੋਰ ਨਿਰਧਾਰਿਤ ਕਰਦੇ ਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ ਕੀ ਕੋਈ ਕਿਸੇ ਕਿਸਮ ਦੀ ਸੇਧ ਦੇਣ ਦੇ ਸਮਰੱਥ ਇਸ ਮੌਕੇ ਹੋ ਸਕਦੇ ਆ? ਕੀ ਇਹ ਸਿਸਟਮ ਤੋਂ ਕੋਈ ਆਸ ਹੈ? ਇਹ ਸਿਸਟਮ ਦੇ ਬਾਰੇ ਅੱਜ ਪੰਜਾਬੀ ਟ੍ਰਿਬਿਊਨ ਤੇ ਬੜੀ ਖਬਰ ਲੱਗੀ ਹੋਈ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਹੁਣੇ ਇੱਕ ਅਧੀਨ ਸੇਵਾਵਾਂ ਬੋਰਡ, ਜਿਹਦੇ ਵਿੱਚ ਨਾਇਬ ਤਹਿਸੀਲਦਾਰ, ਸੀਨੀਅਰ ਸਹਾਇਕ ਕਮ ਇੰਸਪੈਕਟਰ ਖਜ਼ਾਨਾ ਅਫਸਰ, ਜ਼ਿਲ੍ਹਾ ਖਜ਼ਾਨਾ ਅਫਸਰ, ਇਹੋ ਜਿਹੀਆਂ ਵੱਡੀਆਂ ਪੋਸਟਾਂ ਜਿਹੜੀਆਂ ਸੀ 300-400 ਦੇ ਕਰੀਬ, ਉਹਦਾ ਪੇਪਰ ਹੋ ਕੇ ਹਟਿਆ। ਤੇ ਉਹਦੇ ਚ ਰੌਲਾ ਪਿਆ ਹੋਇਆ ਕਿ ਤਿੰਨ ਪਰਿਵਾਰਾਂ ਦੇ ਵਿਦਿਆਰਥੀ ਮੈਰਿਟ ਲਿਸਟ ਚ ਆਏ ਹੋਏ ਨੇ। ਕਮਾਲ ਦੀ ਗੱਲ ਇਹ ਹੈ ਕਿ ਇਹ ਜਿਹੜੇ ਸਾਰੇ ਵਿਦਿਆਰਥੀ ਨੇ ਇਹ ਬਠਿੰਡਾ ਇਲਾਕੇ ਦੇ ਨੇ, ਤੇ ਇਹ ਬੰਦੇ ਜਦੋਂ ਜਿਹੜੇ ਪਾਸ ਹੋਏ ਆ, ਬੜੇ ਇਹ ਵਿਦਿਆਰਥੀ ਤਿੰਨ ਪਰਿਵਾਰਾਂ ਦੇ, ਇਹ ਜਦੋਂ ਪਹਿਲਾ ਟੈਸਟ ਹੋਏ ਨੇ ਉਦੋਂ ਇਹਨਾਂ ਦੀ ਮੈਰਿਟ ਜਿਹੜੀ ਆ ਉਹ ਬਹੁਤ ਹੇਠਾਂ ਸੀ। ਦੂਜੇ ਪਾਸੇ ਜੇ ਸਿਖਰਲੇ 5 ਵਿਦਿਆਰਥੀ ਉਹ ਨੇ, ਇਸ ਤੋਂ ਪਹਿਲਾਂ ਪਟਵਾਰੀ ਤੇ ਲੇਬਰ ਇੰਸਪੈਕਟਰ ਦੇ ਪੇਪਰ ਪਾਸ ਨਹੀਂ ਕਰ ਸਕੇ। ਸੂਤਰ ਦੱਸਦੇ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਰਤੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਸ਼ਨ ਪੱਤਰ ਬਠਿੰਡੇ ਭੇਜ ਦਿੱਤੇ ਗਏ ਸੀ, ਜਿਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੀ ਕਸਟਡੀ 'ਚ ਰੱਖਿਆ ਗਿਆ ਸੀ। ਤੇ ਹੁਣ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੂੰ ਜਿਹੜੇ ਸਾਫ਼ ਤੌਰ ਤੇ ਮੀਡੀਆ 'ਚ ਆਇਆ ਕਿ ਉਹ ਅਯੋਗ ਜੇ, ਨਲਾਇਕ ਜਿਹੇ ਵਿਦਿਆਰਥੀ ਆ, ਪਰ ਇਸ ਮੌਕੇ ਉਹ ਮਤਲਬ ਫੱਟੇ ਚੱਕੇ ਪਏ ਨੇ। ਇਹ ਖਬਰ ਇੱਕ ਕੱਲੀ ਨਹੀਂ, ਸਾਰੇ ਭਾਰਤ ਵਿੱਚ ਜਿਹੜੀਆਂ ਸਰਕਾਰੀ ਤੌਰ ਤੇ ਵੱਡੀਆਂ ਨੌਕਰੀਆਂ ਨੇ, ਉਹ ਪੇਪਰ ਵਿਕਦੇ ਨੇ, ਪੇਪਰ ਲੀਕ ਕੀਤੇ ਜਾਂਦੇ ਨੇ, ਪੈਸਾ ਫੈਂਕ ਤਮਾਸ਼ਾ ਦੇ। ਜਿਸ ਮੁਲਕ ਦੇ ਵਿੱਚ ਬਿਊਰੋਕ੍ਰੇਸੀ, ਅਫਸਰਸ਼ਾਹੀ ਦੇ ਵਿੱਚ ਆਉਣ ਲਈ ਪੇਪਰ ਜਿਹੜੇ ਆ ਉਹ ਵਿਕ ਜਾਂਦੇ ਨੇ, ਤੇ ਪੈਸੇ ਖਰਚੋ ਤੇ ਪੋਸਟਾਂ ਲੈ ਲਓ। ਜਿਸ ਮੁਲਕ ਦੇ ਵਿੱਚ MLA MP ਬਣਨ ਦੇ ਲਈ ਸੌਖਾ ਤਰੀਕਾ ਇਹ ਆ ਕਿ ਕਰੋੜਾਂ ਰੁਪਏ ਖਰਚੋ ਤੇ ਬਣ ਜਾਓ, ਇਸ ਮੁਲਕ ਦੇ ਵਿੱਚ ਸਿੱਖ ਜਾਂ ਕੋਈ ਹੋਰ ਕੌਮ ਕੀ ਲਈ ਬੈਠੀ ਆ, ਕੀ ਉਹਨੂੰ ਮਿਲ ਸਕਦਾ? ਇਸ ਮਾਮਲੇ ਵਿੱਚ ਹੱਦ ਹੋਈ ਪਈ ਆ ਬਈ ਸੰਭਲ ਦਾ ਜਿਹੜਾ ਇਲਾਕਾ, ਉੱਥੇ ਇੱਕ ਪੁਲਿਸ ਅਫਸਰ ਸੀ ਜਿਹਨੇ ASP ਅਨੁਜ ਚੌਧਰੀ ਤੇ 20 ਪੁਲਿਸ ਮੁਲਾਜ਼ਮਾਂ ਖਿਲਾਫ ਉਹਨਾਂ ਦੇ ਮਿਸਕੰਡਕਟ, ਕਿਉਂਕਿ ਬੀਤੇ ਦੌਰ ਵਿੱਚ ਉਹਨਾਂ ਪੁਲਿਸ ਅਫਸਰਾਂ ਨੇ ਉੱਥੇ ਵਧੀਕੀ ਕੀਤੀ, ਕੁੱਟਮਾਰ ਤੋਂ ਲੈ ਕੇ ਬੰਦਾ ਮਾਰਨ ਤੱਕ ਦੇ ਉਹਨਾਂ ਤੇ ਦੋਸ਼ ਨੇ। ਸੋ ਜਿਹੜਾ ਉੱਥੇ CJM ਜਿਹੜਾ ਜੱਜ ਆ, ਉਹਦਾ ਨਾਮ ਵਿਭੂਸ਼ੂ ਸੁਧੀਰ, ਉਹਨੂੰ ਜਦੋਂ ਇਹ ਸਾਰਾ ਮਾਮਲਾ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ FIR ਦਰਜ ਕਰਨ ਦਾ ਹੁਕਮ ਸੁਣਾ। ਜੇਕਰ ਕਿਸੇ ਦੋਸ਼ੀ ਜਾਂ ਦੋਸ਼ੀਆਂ ਖਿਲਾਫ ਇੱਕ ਮੁਕੰਮਲ ਜਾਂਚ ਤੋਂ ਬਾਅਦ ਕਿਸੇ ਅਦਾਲਤ ਦੇ ਜੱਜ ਨੇ FIR ਦਰਜ ਕਰਨ ਦਾ ਹੁਕਮ ਸੁਣਾ ਦਿੱਤਾ, ਤਾਂ ਇਹ ਨਹੀਂ ਕਿ ਉਹਦੇ ਹੁਕਮ ਦੀ ਤਾਮੀਲ ਕੀਤੀ ਜਾਵੇ। ਉਹ ਪੁਲਿਸ ਅਫਸਰ ਹਿੰਦੂ ਭਗਵੇਂ ਬ੍ਰਿਗੇਡ ਨੂੰ ਇੰਨਾ ਚਹੇਤਾ ਤੇ ਇੰਨਾ ਪਿਆਰਾ ਹੈ ਕਿ ਉਹਦੇ FIR ਦਰਜ ਕਰਨ ਦੇ ਬਜਾਏ ਜੱਜ ਦੀ ਬਦਲੀ ਕਰ। ਹੁਣ ਜੱਜ ਦੀ ਬਦਲੀ ਜੇ ਹੋ ਜਾਂਦੀ, ਉਹ ਦੂਜੀ ਥਾਂ ਤੇ ਜੁਆਇਨ ਕਰ ਲੈਂਦਾ ਆਰਾਮ ਨਾਲ, ਫੇਰ ਤਾਂ ਸ਼ਾਇਦ ਭਗਵੇਂ ਬ੍ਰਿਗੇਡ ਨੂੰ ਜਿਵੇਂ ਪਹਿਲਾਂ ਹੋ ਰਿਹਾ ਬੜੀ ਤਸੱਲੀ ਹੋਣੀ ਸੀ। ਪਰ ਹੋਰ ਹੀ ਕਹਾਣੀ ਉਲਝ ਗਈ ਕਿ ਇਸ ਵਾਰ ਬੜੀ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਹੜਤਾਲ ਆਰੰਭ ਦਿੱਤੀ
ਕਿ ਉਸੇ ਜੱਜ ਨੂੰ ਇੱਥੇ ਰੱਖਿਆ ਜਾਵੇ। ਸੋ ਇਹ ਜਿਹੜਾ ਮਾਮਲਾ ਹੈ ਕਿ ਇੱਕ ਜੱਜ ਨੂੰ ਸਿਰਫ ਇਸ ਕਰਕੇ ਬਦਲਤਾ ਕਿ ਉਹਨੇ ਹਿੰਦੂਤਵ ਦੇ ਹਿਸਾਬ ਨਾਲ ਪੱਤੇ ਨਹੀਂ ਖੇਡੇ। ਇਹ ਗੱਲ ਦੱਸਣ ਦਾ ਮੇਰਾ ਭਾਵ ਇਹ ਆ ਕਿ ਜਿਹੜੇ ਸਾਡੀ ਕੌਮ ਦੇ ਵਿੱਚ ਮਾਤਾ ਦਾ ਮਾਲ, ਸਾਡੇ ਵਰਗੇ ਕਲਗੀਧਰ ਦੇ ਲਾਲ ਸਿੱਖਾਂ ਨੂੰ ਸਮਝਦੇ ਆ ਕਿ ਸਾਨੂੰ ਤਾਂ ਜੀ ਇਹਨੂੰ ਤਾਂ ਅਕਲ ਨਹੀਂ ਹੈਗੀ, ਸਿੱਖਾਂ ਨੂੰ, ਖਾਲਿਸਤਾਨੀਆਂ ਨੂੰ ਅਕਲ ਨਹੀਂ ਹੈਗੀ, ਇਹ ਪਾਕਿਸਤਾਨ ਦੇ ਏਜੰਟ ਨੇ। ਉਹ ਭਰਾਵੋ, ਇਸ ਮੁਲਕ ਦੇ ਵਿੱਚ MLA MP ਸਾਰੀ ਬਿਊਰੋਕ੍ਰੇਸੀ ਐ ਚੱਲਦੀ ਆ ਹਿੰਦੂਤਵ ਦੇ ਹਿਸਾਬ ਨਾਲ। ਤੁਹਾਡੇ ਸਾਹਮਣੇ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੀ ਘਰ ਵਾਲੀ ਦੀਪਤੀ ਤ੍ਰਿਪਾਠੀ, ਉਹਨੇ BJP ਜੁਆਇਨ ਕਰਨੀ ਸੀ। ਬਾਅਦ ਚ ਅੱਜ ਰੌਲਾ ਬਹੁਤ ਪਿਆ। ਕਿਉਂ? ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦੀ ਸਾਹ ਰਗ ਸਾਡੇ ਪਾਣੀ, ਉਹ ਮਸਲਾ ਕਿੰਨੀ ਵਾਰ ਬਣਦਾ, ਸਤਲੁਜ ਜਮਨਾ ਲਿੰਕ ਨਹਿਰ ਵਾਲਾ ਮਸਲਾ, ਸਾਡੇ ਜਿਹੜੇ ਦਰਿਆਈ ਪਾਣੀ ਆ ਉਹਦੇ ਨਾਲ ਨਾਲ ਜਿਹੜੀ ਸਾਡੀ ਬਿਜਲੀ ਆ, ਉਹ ਸਾਰਾ ਕੁਝ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਸਾਡੇ ਪੰਜਾਬ ਦਾ ਬੋਰਡ, ਸਾਰਾ ਖਰਚ ਪਾਣੀ ਪੰਜਾਬ ਦਿੰਦਾ। ਉਹਦੇ ਉੱਤੇ ਦਿੱਲੀ ਦਾ ਬਾਹਮਣਾ ਦਾ ਕਬਜ਼ਾ, ਤੇ ਹਰ ਵਾਰੀ ਪਿੱਟ ਪਟੂਆ ਚੱਲਦਾ, ਚਾਹੇ ਸਰਕਾਰ ਕੋਈ ਹੋਵੇ। ਉਹਦਾ ਚੇਅਰਮੈਨ ਜਾਂ ਉਹਦੀ ਘਰ ਵਾਲੀ, ਦੋਨੇ ਇੱਕੋ ਹੀ ਗੱਲ ਆ ਇੱਥੇ। ਉਹਨੂੰ BJP 'ਚ ਸ਼ਾਮਲ ਕਰਾਉਣ ਦਾ ਅਰਥ ਕੀ ਹੈ ਕਿ ਤੂੰ ਸਾਡੇ ਲਈ ਪਹਿਲਾਂ ਵੀ ਕੰਮ ਕੀਤਾ ਹੈ ਚੇਅਰਮੈਨ ਸਾਹਿਬ, ਤੇ ਤੇਰੇ ਗਾਂ ਵੀ ਅਸੀਂ ਤੇ ਤੂੰ ਆਸ ਰੱਖਦੇ ਆ ਕਿ ਤੂੰ ਸਾਡੇ ਹਿਸਾਬ ਨਾਲ ਚੱਲੇਗਾ, ਹਿੰਦੂਤਵ ਦੇ ਹਿਸਾਬ ਨਾਲ ਚੱਲੇਗਾ, ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਫੈਸਲੇ ਕਰਾਵੇਂਗਾ, ਤੇ ਤੈਨੂੰ ਅਸੀਂ ਸਿੱਧਾ ਤੌਰ ਤੇ ਕੁਝ ਦਈਏ, ਤੇਰੇ ਜਿਹੜਾ ਬੈਂਕ ਅਕਾਊਂਟ ਆ ਉਹਦੇ ਚ ਬਲੈਕ ਜਾਂ ਵਾਈਟ ਮਨੀ ਪਾਈਏ, ਉਹ ਗੱਲ ਬਣਦੀ ਨਹੀਂ। ਚੱਲ ਅਸੀਂ ਤੇਰੀ ਜਨਾਨੀ ਨੂੰ, ਤੇਰੀ ਘਰ ਵਾਲੀ ਨੂੰ MLA MP ਬਣਾ ਦਿੰਨੇ ਆ, ਉਹਨੂੰ ਕੋਈ ਵੱਡਾ, ਸੋ BJP ਜੁਆਇਨ ਕਰਨੀ ਪਊ। ਇਹ ਮੁਲਕ ਆ ਜੀ ਜਿੱਥੇ ਅਹੁਦੇ ਦੇ ਕੇ, ਬੰਦੇ ਖਰੀਦ ਕੇ, ਬੰਦਿਆਂ ਦੀ ਜ਼ਮੀਰ ਖਰੀਦ ਕੇ, ਸਾਡੀ ਕੌਮ 'ਚ ਬੜੇ ਨੇ ਕਈ MLA MP ਨੇ ਜਿਨ੍ਹਾਂ ਨੂੰ ਸਿਰਫ ਇਹ ਆ ਕਿ ਮੈਨੂੰ ਮੁਲਕ ਦੇ ਨਿਜ਼ਾਮ ਦੇ ਵਿੱਚ ਕੋਈ ਸੀਟ, ਕੋਈ ਅਹੁਦਾ ਮਿਲ ਜੇ। ਸਰਦਾਰ ਇਕਬਾਲ ਸਿੰਘ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ, ਸਰਦਾਰ ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਕਈ ਅਹੁਦਿਆਂ ਤੇ ਰਹੇ ਨੇ। ਉਹ ਦੇਖੋ ਤੁਸੀਂ TV ਚੈਨਲਾਂ ਤੇ ਉਹਦੀਆਂ ਗੱਲਾਂ ਸੁਣੋ, ਉਹ ਸਭ ਤੋਂ ਵੱਧ ਭਾਰਤ ਮਾਤਾ ਦੇ ਗੁਣ ਗਾਉਂਦੇ ਨੇ। ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਉਲਟਾ ਉਹ ਹਰ ਵੇਲੇ, ਤਰਲੋਚਨ ਸਿੰਘ ਤਾਂ ਲਗਾਤਾਰ ਇਸ ਕੰਮ ਤੇ ਲੱਗਿਆ ਹੁੰਦਾ ਵੀ ਐਵੇਂ ਹੀ ਸਿੱਖ ਮਾਰੀ ਜਾਂਦੇ ਆ, ਕਿੱਥੇ ਲਿਖਿਆ ਹਿੰਦੂ। RSS ਤਾਂ ਬਹੁਤ ਹੀ ਵਧੀਆ, ਕੋਈ ਖਤਰਾ ਨਹੀਂ, ਸਾਰੇ ਗੁਰੂ ਸਾਹਿਬਾਨ ਹਿੰਦੂਆਂ ਚੋਂ ਹੀ ਸੀਗੇ ਜੀ। ਸੋ ਜਿਸ ਤਰੀਕੇ ਨਾਲ ਅਹੁਦੇ ਦੇ ਕੇ, ਜਿਸ ਤਰੀਕੇ ਨਾਲ ਸਿੱਖਾਂ ਦੀ ਜ਼ਮੀਰ ਖਰੀਦ ਕੇ, ਇਵੇਂ ਮੁਸਲਮਾਨਾਂ ਚੋਂ ਬਥੇਰੇ ਪੱਟੇ ਹੋਏ ਨੇ, ਇਵੇਂ ਹੋਰਨਾਂ ਕੌਮਾਂ ਚੋਂ ਪੱਟੇ ਹੋਏ ਨੇ। ਸੋ ਜਿਹੜੇ ਗਦਾਰ ਜਾਂ ਗੁਲਾਮ ਬਿਰਤੀ ਦੇ ਸਿੱਖ ਨੇ, ਉਹਨਾਂ ਦੀ ਚੜ੍ਹਤ, ਉਹਨਾਂ ਦੀ ਬੱਲੇ ਬੱਲੇ, ਉਹ ਹੋਰਾਂ ਨੂੰ ਵੀ ਪ੍ਰਭਾਵਿਤ ਕਰਦੀ ਆ। ਜਿਵੇਂ ਬਾਣੀ 'ਚ ਲਿਖਿਆ ਹੋਇਆ ਨਾ, ਹਿਰਣਾ ਬਾਝਾ ਤੇ ਸਿਕਦਾਰਾ ਇਹਨਾਂ ਪੜਿਆ ਨਾਉ। ਜਿਵੇਂ ਤਿੱਤਰ ਬਟੇਰੇ ਫੜਨ ਵਾਲੇ ਨਿੱਕੇ ਨਿੱਕੇ ਤਿੱਤਰ ਬਟੇਰੇ ਪਾਲ ਲੈਂਦੇ ਆ, ਉਹਨੂੰ ਬੁਲਾਰਾ ਕਹਿੰਦੇ ਆ, ਉਹਦੇ ਲਈ ਸ਼ਬਦ ਬੋਲਿਆ ਜਾਂਦਾ ਬੁਲਾਰਾ। ਫਿਰ ਉਹ ਹੋਰਨਾਂ ਨੂੰ ਜਾ ਕੇ ਲੈ ਕੇ ਆਉਂਦੇ ਆ ਪੱਟ ਕੇ, ਉਹ ਦੂਜਿਆਂ ਨੂੰ ਲੈ ਕੇ ਆਉਂਦੇ ਆ। ਉਵੇਂ ਸਾਡੀ ਕੌਮ ਦੇ ਵਿੱਚ, ਮਤਲਬ ਜਿਵੇਂ ਕਿ ਲਿਬੜੀ ਮੱਝ ਦੂਜਿਆਂ ਨੂੰ ਮਾਰਦੀ ਆ ਨਾ, ਲਵੇੜਦੀ ਆ ਪੂਛ ਮਾਰ ਮਾਰ ਕੇ, ਉਵੇਂ ਹੀ ਜਿਨ੍ਹਾਂ ਨੇ ਭਾਰਤ ਮਾਤਾ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਕਿ ਸਾਨੂੰ ਜੀ ਕੋਈ ਮਤਲਬ ਨਹੀਂ, ਪੱਗ ਅਸੀਂ ਰੱਖਾਂਗੇ ਤਾਂ ਕਿ ਸਿੱਖਾਂ ਨੂੰ ਬੇਵਕੂਫ ਬਣਾਇਆ ਜਾ ਸਕੇ, ਬਸ ਸਾਨੂੰ ਸਾਡੀਆਂ ਜੇਬਾਂ ਫੁੱਲ ਕਰ ਦਿਓ, ਕਾਰ ਕੋਠੀ ਬੰਗਲਾ ਸਹੂਲਤਾਂ ਚਾਹੀਦੀਆਂ ਨੇ, ਸਾਤੋਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਹਾ ਲਓ, ਕਹੀ ਜਾਂਦੇ ਨੇ ਉਹ। ਤੇ ਇਸ ਮਾਹੌਲ ਦੇ ਵਿੱਚ ਸਾਡੀ ਕੌਮ ਦੇ ਇਤਿਹਾਸ ਅਤੇ ਫਲਸਫੇ ਉੱਤੇ ਕਾਟੀਆਂ ਲਾਉਣ ਦਾ, ਇਤਿਹਾਸ ਦਾ ਭਗਵਾਂ ਕਰਨ ਦਾ ਏਜੰਡਾ ਪੂਰੇ ਜ਼ੋਰਾਂ ਤੇ ਫਿਰ ਆਪੇ ਹੋਣਾ ਹੋਇਆ। ਕਿਉਂ? ਕਿਉਂਕਿ ਅਹੁਦੇਦਾਰ ਉਹ ਨੇ ਜਿਨ੍ਹਾਂ ਨੇ ਸਿੱਖੀ ਦੀ ਬਜਾਏ ਸਿੱਖਾਂ ਦੇ ਉਲਟ ਚੱਲਣ ਦਾ ਰਾਹ ਫੜਿਆ ਹੋਇਆ। ਆਏ ਦਿਨ ਕੋਈ ਸਾਬਤ ਕਰ ਰਿਹਾ ਹੁੰਦਾ ਕਿ ਗੁਰੂ ਸਾਹਿਬਾਨ ਗਲਤ ਸੀ, ਉਹਨਾਂ ਨੇ ਆਹ ਕੀਤਾ ਤੇ ਆਹ ਨਹੀਂ ਕੀਤਾ। ਕੋਈ ਹਿੰਦੂਆਂ ਦੇ ਰਾਮਚੰਦਰ ਬਾਰੇ ਜਾਂ ਕ੍ਰਿਸ਼ਨ ਬਾਰੇ ਬੋਲ ਕੇ ਦਿਖਾਵੇ ਤਾਂ ਉਵੇਂ। ਸਾਡੇ ਧਰਮ ਦੇ ਅਸੂਲਾਂ ਬਾਰੇ, ਸਿਧਾਂਤਾਂ ਬਾਰੇ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ। ਕੋਈ ਜੱਜ ਪੁੱਛ ਰਿਹਾ ਹੁੰਦਾ ਵੀ ਦਸਤਾਰ ਬਾਰੇ ਕਿਹੜੇ ਗੁਰੂ ਨੇ ਲਿਖਿਆ ਸੀ ਵੀ ਇੰਨੇ ਮੀਟਰ ਤੋਂ ਘੱਟ ਨਹੀਂ ਚਾਹੀਦੀ। ਕਦੇ ਹੋਈ ਹੈ ਜੀ ਗੱਲ ਇਹ ਜੀ? ਇੱਥੋਂ ਤੱਕ
ਕਿ ਅੱਜ ਕੱਲ ਇੱਕ ਨਵੀਂ ਹੋਈ ਖੇਡ ਚੱਲ ਰਹੀ ਆ ਕਿ ਜਿਹੜੀ ਤੁਸੀਂ ਆ ਮਰਿਆਦਾ ਕਹਿੰਦੇ ਹੋ ਜੀ, ਇਹ ਕਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਇਦਾਂ ਦੀ ਮਰਿਆਦਾ ਬਣਾ ਲਿਓ ਜੀ ਤੁਸੀਂ? ਇੱਕ ਹੋਰ ਉੱਠਦਾ ਅਖੇ ਜੀ ਤੁਸੀਂ ਖਾਲਿਸਤਾਨ ਖਾਲਿਸਤਾਨ ਕਰਦੇ ਫਿਰਦੇ ਹੋ, 10 ਗੁਰੂ ਸਾਹਿਬਾਨ ਚੋਂ ਕਿਸੇ ਗੁਰੂ ਨੇ ਕਿਹਾ ਵੀ ਤੁਸੀਂ ਖਾਲਿਸਤਾਨ ਬਣਾ ਲਿਓ? ਹੁਣ ਇਹ ਜਿਹੜੀ ਸਿਧਾਂਤਕ ਤੌਰ ਤੇ ਘੇਰਾਬੰਦੀ ਹੈ, ਇਹਦੇ ਟਰੈਪ 'ਚ ਫਸ ਕੇ ਜੇ ਕੋਈ ਸਪਸ਼ਟੀਕਰਨ ਦੇਣ ਬਹਿ ਜੇ, 10 ਕਰੋੜ ਸਾਲ ਵੀ ਲੱਗਿਆ ਰਵੇ ਨਾ, ਉਹ ਤਾਂ ਚਾਹੁੰਦੇ ਹੀ ਇਹ ਨੇ। ਸੋ ਜਦੋਂ ਕਿਸੇ ਬੰਦੇ ਨੂੰ, ਕਿਸੇ ਕੌਮ ਨੂੰ ਘੇਰਨਾ ਹੋਵੇ, ਘੂਰਨਾ ਹੋਵੇ, ਤਾਂ ਉਹਦੇ ਆਲੇ ਦੁਆਲੇ ਜਾਲੀ ਜੇ ਰੱਦੀ ਜੇ ਸਵਾਲ ਸੁੱਟ ਦੋ, ਉਹਨਾਂ ਦੇ ਸਪਸ਼ਟੀਕਰਨ ਦੇਣ 'ਚ ਬੰਦਾ ਲੱਗਿਆ ਰਹਿੰਦਾ, ਵਕਤ ਖਰਾਬ। ਇਵੇਂ ਹੀ ਤੁਹਾਨੂੰ ਇਹੋ ਜਿਹੇ ਏਜੰਡੇ ਦਿੱਤੇ ਜਾਂਦੇ ਨੇ, ਤੁਹਾਨੂੰ ਇਹੋ ਜਿਹੇ ਕੰਮ ਦਿੱਤੇ ਜਾਂਦੇ ਨੇ। ਜਿਹੜੇ ਸਿੱਖ ਨਿਸ਼ਾਨਾ ਖਾਲਿਸਤਾਨ ਮਿੱਥ ਕੇ ਉਹਦੇ ਵੱਲ ਵਧੇ ਰਹਿਣਗੇ, ਉਹਨਾਂ ਦੇ ਮਗਰ ਲੱਗਣ ਲਈ, ਉਹਨਾਂ ਦੇ ਨਾਲ ਤੁਰਨ ਲਈ ਜਿਹੜੇ ਸਿੱਖਾਂ ਦੀ ਲੋੜ ਹੈ, ਉਹਨਾਂ ਨੂੰ ਕੰਮ ਦਿੱਤੇ ਜਾਂਦੇ ਨੇ ਕਿ ਫਲਾਣੇ ਥਾਂ ਤੇ ਬੇਅਦਬੀ ਹੋ ਗਈ ਜੀ, ਫਲਾਣੇ ਥਾਂ ਤੇ ਆਹ ਹੋ ਗਿਆ ਜੀ, ਫਲਾਣੇ ਥਾਂ ਤੇ ਉਹ ਹੋ ਗਿਆ। ਸੋ ਆਪਾਂ ਸਿੱਧੇ ਹੋ ਕੇ ਆਪਣੇ ਨਿਸ਼ਾਨੇ ਵੱਲ ਜੇ ਵਧਾਂਗੇ ਤੇ ਆਲੇ ਦੁਆਲੇ ਵੱਲੋਂ ਧਿਆਨ ਹਟਾਈ ਰੱਖਾਂਗੇ, ਇਹ ਮੁੱਦੇ, ਇਹ ਨੁਕਤੇ, ਇਹ ਸਾਰਾ ਕੁਝ ਬੜਾ ਜ਼ਰੂਰੀ ਹੈ। ਪਰ ਜਦੋਂ ਮੰਜ਼ਿਲ ਤੇ ਪਹੁੰਚ ਗਏ, ਉਦੋਂ ਬਾਅਦ ਸਾਰਾ ਹੱਲ ਕਰਾਂਗੇ। ਇਸ ਮੌਕੇ ਸਾਡੀ ਕੌਮ ਦਾ ਨਿਸ਼ਾਨਾ ਸਿਰਫ ਤੇ ਸਿਰਫ ਖਾਲਿਸਤਾਨ ਚਾਹੀਦਾ। ਜਿਹੜਾ ਕੁਝ ਆਲੇ ਦੁਆਲੇ ਵਾਪਰ ਰਿਹਾ, ਉਹਨਾਂ ਵੱਲ ਬਹੁਤਾ ਜ਼ਿਆਦਾ ਧਿਆਨ ਦੇਣ ਤੋਂ ਬਚਣ ਦੀ ਲੋੜ ਆ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।